ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हां ਤੁਹਾਡੀ ਹੋਸਟ ਨੀਲਮ ਕੋਟ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 1 ਜੂਨ 2020 18 ਜੇਠ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਅੱਜ ਮੰਡੇ ਦਾ ਦਿਨ ਹੈ, ਸੋ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਤੁਸੀਂ ਆਪਣੇ ਘਰੋਂ ਘਰੀ ਸੇਫ ਬੈਠੇ ਹੋਵੋਗੇ। ਸੋ ਹਮੇਸ਼ਾ ਤਰ੍ਹਾਂ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਤੁਸੀਂ ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡਾ ਪ੍ਰੋਗਰਾਮ YouTube ਤੇ ਉੱਪਰ ਲਾਈਵ ਚੱਲਦਾ ਹੈ ਉਹ ਕੁਝ ਕਾਰਨਾਂ ਕਰਕੇ ਨਹੀਂ ਚੱਲੇਗਾ, ਪਰ ਜਿਸ ਤਰ੍ਹਾਂ ਸਾਡਾ ਇਹ ਪ੍ਰੋਗਰਾਮ ਫੇਸਬੁੱਕ ਤੇ ਜਾਂ ਬਾਕੀ ਅਦਾਰਿਆਂ ਤੇ ਜੈਸਾ ਹੀ ਸਾਡੇ ਪਹਿਲਾ ਸੈਗਮੈਂਟ ਇਸ ਪ੍ਰੋਗਰਾਮ ਦਾ ਖਤਮ ਹੋਏਗਾ ਨਾਲ ਹੀ ਪਬਲਿਸ਼ ਕਰ ਦਿੱਤਾ ਜਾਏਗਾ YouTube ਦੇ ਉੱਪਰ। ਸੋ ਤੁਸੀਂ ਉਸ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ, ਆਪਣੇ ਕਮੈਂਟ ਸਾਨੂੰ ਸੁਝਾਅ ਆਪਣੇ ਤੁਸੀਂ ਭੇਜ ਸਕਦੇ ਹੋ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੂਨ 84 ਦਾ ਜੋ ਪਹਿਲਾ ਹਫਤਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ। ਘੱਲੂਘਾਰਾ ਜੂਨ 84 ਦੀ ਜੋ 36ਵੀਂ ਦੁਖਤ ਯਾਦ ਹੈ ਉਹ ਅਸੀਂ ਸਾਰੇ ਹੀ ਯਾਦ ਕਰ ਰਹੇ ਹਾਂ। ਸਾਰੇ ਜੋ ਸਾਡੇ ਵੀਰ ਭੈਣਾਂ, ਜੋ ਸਿੱਖ ਸਿੰਘਣੀਆਂ, ਜੋ ਬੱਚੇ ਬਜ਼ੁਰਗ ਇਸ ਹਫਤੇ ਇਸ ਜੂਨ ਘੱਲੂਘਾਰੇ ਜੋ 84 ਜੂਨ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸਨ, ਉਹਨਾਂ ਨੂੰ ਆਪਾਂ ਆਪਣੀ ਯਾਦ ਵਿੱਚ ਲੈ ਕੇ ਆ ਰਹੇ ਹਾਂ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜਿਸ ਤਰ੍ਹਾਂ ਕਿ ਅੱਜ ਤੋਂ ਠੀਕ 36 ਸਾਲ ਪਹਿਲਾਂ ਇਸ ਹਫਤੇ ਭਾਰਤੀ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ 37 ਇਤਿਹਾਸਕ ਗੁਰੂ ਘਰਾਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਬੇਗੁਨਾਹ ਜੋ ਸਿੱਖ ਯਾਤਰੂ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਜੀ, ਜਨਰਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਭਾਰਤੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਜਾਮ ਪੀਤਾ ਸੀ। ਸੋ ਅਸੀਂ ਇਸ ਹਫਤੇ ਦੇ ਜੋ ਸਾਰੇ ਪ੍ਰੋਗਰਾਮ ਨੇ ਇਹਨਾਂ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਆਪਣੇ ਜੋ ਚੌਥੇ ਸੈਗਮੈਂਟ ਦੇ ਵਿੱਚ ਸਾਰਾ ਇਸ ਘੱਲੂਘਾਰੇ ਦਾ ਜੋ ਹਫਤਾ ਹੈ ਉਸ ਨਾਲ ਸੰਬੰਧਿਤ ਆਪਾਂ ਵਿਚਾਰਾਂ ਕਰਾਂਗੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਅੱਜ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਸ ਬਾਰੇ ਗੱਲਬਾਤ ਕਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਏਗੀ ਕਿ ਕਰੋਨਾ ਕਹਿਰ ਦੇ ਚਲਦਿਆਂ ਅਮਰੀਕਾ ਭਰ ਵਿੱਚ ਮਿਨੀਸੋਟਾ ਵਿੱਚ ਪੁਲਿਸ ਹੱਥੋਂ ਇੱਕ ਕਾਲੇ ਵਿਅਕਤੀ ਦੀ ਹੋਈ ਮੌਤ ਨੂੰ ਲੈ ਕੇ ਹਿੰਸਕ ਵਿਖਾਵੇ ਚੱਲ ਰਹੇ ਹਨ, ਇਸ ਉੱਪਰ ਗੱਲਬਾਤ ਹੋਏਗੀ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਚੀਨ ਅਤੇ ਭਾਰਤ ਵਿਚਕਾਰ ਟਕਰਾਅ ਬਰਾਬਰ ਜਾਰੀ ਹੈ, ਭਾਵੇਂ ਕਿ ਡਿਪਲੋਮੈਸੀ ਰਾਹੀਂ ਮਸਲੇ ਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ, ਇਸ ਉੱਪਰ ਗੱਲਬਾਤ ਹੋਏਗੀ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਚੀਨ ਹੱਥੋਂ ਲਦਾਖ ਵਿੱਚੋਂ ਪਿੱਟਣ ਤੋਂ ਬਾਅਦ ਭਾਰਤੀ ਹਾਕਮਾਂ ਨੇ ਪਾਕਿਸਤਾਨ ਨੂੰ ਇਸ ਮਸਲੇ ਵਿਚਕਾਰ ਘੜੀਸਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਭਾਰਤ ਨੇ ਦਿੱਲੀ ਦੇ ਪਾਕਿਸਤਾਨ ਹਾਈ ਕਮਿਸ਼ਨ ਵਿਚਲੇ 2 ਅਧਿਕਾਰੀਆਂ ਨੂੰ ਜਸੂਸੀ ਦਾ ਇਲਜ਼ਾਮ ਲਗਾ ਕੇ ਭਾਰਤ ਵਿੱਚੋਂ
ਬਾਹਰ ਕੱਢਣ ਦਾ ਹੁਕਮ ਸੁਣਾਇਆ ਹੈ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਹਾਕਮਾਂ ਨੂੰ ਜੰਮੂ ਕਸ਼ਮੀਰ ਵਿੱਚ ਜੋ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਇਹਨਾਂ ਦਾ ਪੈਟਰਨ ਉਹੀ ਹੈ ਜੋ ਇਸਰਾਇਲ ਨੇ ਫਲਸਤੀਨੀਆਂ ਦੇ ਉੱਤੇ ਲਾਗੂ ਕੀਤਾ ਹੋਇਆ ਹੈ। ਇਸ ਬਾਰੇ ਗੱਲਬਾਤ ਹੋਏਗੀ। ਫਿਰ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਤੁਹਾਡੀਆਂ ਲਿਖਤਾਂ ਔਰ ਪ੍ਰੋਗਰਾਮ ਦੇ ਐਂਡ ਵਿੱਚ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਹੈ ਕਿ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਵਿਚਾਰਾਂ ਚੌਥੇ ਸੈਗਮੈਂਟ ਦੇ ਵਿੱਚ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ, ਜੁੜੇ ਹੋਏ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜੇ ਸੱਚ ਪੁੱਛੋ ਤਾਂ ਜਿਉਂ ਹੀ ਜੂਨ ਦੀ ਪਹਿਲੀ ਤਰੀਕ ਆਉਂਦੀ ਹੈ, ਸਾਰਾ ਧਿਆਨ ਜੂਨ 84 ਦੇ ਘੱਲੂਘਾਰਾ ਵੱਲ ਚਲਾ ਜਾਂਦਾ ਹੈ। ਔਰ ਮਾਨਸਿਕ ਤੌਰ ਦੇ ਉੱਤੇ, ਰੂਹਾਨੀ ਤੌਰ ਦੇ ਉੱਤੇ ਇੱਕ ਐਸੀ ਕੈਫੀਅਤ ਹੁੰਦੀ ਹੈ ਜਿਸ ਨੂੰ ਤੁਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਉਹ ਇੱਕ ਤਕਲੀਫ ਵੀ ਹੈ, ਦਰਦ ਵੀ ਹੈ, ਕਿਤੇ ਨਾ ਕਿਤੇ ਬੇਬਸੀ ਵੀ ਹੈ, ਤੇ ਕੁਛ ਕਰ ਗੁਜ਼ਰਨ ਦੀ ਭਾਵਨਾ ਵੀ ਹੈ। ਤੋ ਜ਼ਾਹਰ ਹੈ ਕਿ ਇਹ ਇਕੱਲਾ ਮੇਰਾ ਜਾਂ ਤੁਹਾਡਾ ਜਾਂ ਜਿਨ੍ਹਾਂ ਨੇ ਉਸ ਸਾਰੇ ਪੀਰੀਅਡ ਦੇ ਦੌਰ ਨੂੰ ਹੰਡਾਇਆ, ਜਾਂ ਜੇ ਨਹੀਂ ਵੀ ਹੰਡਾਇਆ ਤੇ ਸੁਣਿਆ, ਸਮੁੱਚੀ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਬੈਠੀ ਇਹ ਸਾਰੇ ਹਫ਼ਤੇ 'ਚ ਉਸ ਵੈਰਾਗ ਦੇ ਵਿੱਚ ਹੁੰਦੀ ਹੈ ਜਿਹਨੂੰ ਕਦੇ ਵੀ ਅਸੀਂ ਆਪਣੀ ਤਾਜ਼ਾ ਹਿਸਟਰੀ ਦੇ ਵਿੱਚ, ਬੇਸ਼ੱਕ ਸਾਕਾ ਨਨਕਾਣਾ ਸਾਹਿਬ ਜਿਹੜਾ 21 ਫਰਵਰੀ ਜਿਹੜਾ 1921 ਦੇ ਵਿੱਚ ਵਾਪਰਿਆ ਸੀ, ਜਦੋਂ ਕਿ ਇੱਕ ਸਨਾਤਨੀ ਵਿਚਾਰਧਾਰਾ ਦੇ ਮਹੰਤ ਨਰੈਣੂ ਨੇ ਨਨਕਾਣਾ ਸਾਹਿਬ, ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਦੇ ਪਵਿੱਤਰ ਮੁਕਾਮ ਤੇ 150 ਦੇ ਕਰੀਬ ਸਿੰਘਾਂ ਨੂੰ ਜਿਹੜਾ ਉਹ ਬੜੇ ਬੇਦਰਦ ਤਰੀਕੇ ਦੇ ਨਾਲ ਜਿਉਂਦੇ ਸਾੜਿਆ, ਉਹਨਾਂ ਨੂੰ ਮਾਰਿਆ ਗੁੰਡਿਆਂ ਦੇ ਰਾਹੀਂ। ਔਰ ਉਹ ਸਾਕਾ ਨਨਕਾਣਾ ਸਾਹਿਬ ਦੇ ਰੋਸ ਵਜੋਂ ਹੀ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਵਿੱਚ ਕਾਲੇ ਰੰਗ ਦੀ ਦਸਤਾਰ ਸਜਾਉਣ ਦਾ ਰੋਹ ਵਜੋਂ, ਪ੍ਰੋਟੈਸਟ ਵਜੋਂ ਰੁਝਾਨ ਸ਼ੁਰੂ ਹੋਇਆ ਸੀ। ਪਰ ਮੈਂ ਇਹ ਦੇਖ ਰਿਹਾ ਕਿ ਹੁਣ ਲਗਭਗ 100 ਸਾਲ ਹੋ ਜਾਣੇ ਨੇ ਅਗਲੇ ਵਰੇ ਸਾਕਾ ਨਨਕਾਣਾ ਸਾਹਿਬ ਨੂੰ। ਇਹ ਸਾਰਾ ਹੀ ਜੇ ਅਸੀਂ ਇਸ ਸੈਂਚਰੀ ਵੱਲ ਦੇਖੀਏ, ਸਾਕਾ ਨਨਕਾਣਾ ਸਾਹਿਬ ਤੋਂ ਅੱਜ ਤੱਕ, ਤੇ ਫਿਰ ਉਦੋਂ ਵਿਦੇਸ਼ੀ ਜਾਂ ਬ੍ਰਿਟਿਸ਼ ਦੌਰ ਸੀ ਜਿਹੜਾ ਦਾ ਉਸ ਵੇਲੇ ਦਾ ਉਸ ਇਲਾਕੇ ਦਾ ਕਮਿਸ਼ਨਰ ਕੰਗ ਉਹਦੀ ਮਹੰਤ ਨਰੈਣੂ ਦੀ ਪਿੱਠ ਤੇ ਖੜਾ ਸੀ। ਫਿਰ ਸਾਡੀ ਉਸ ਧਰਤੀ ਨੇ ਬਹੁਤ ਸਾਰੇ ਦੁਖਾਂਤ, 1947 ਦਾ ਪਾਗਲਪਨ ਦਾ ਦੌਰ ਵੀ ਦੇਖਿਆ, ਕਿਵੇਂ ਸਾਰਾ ਪੰਜਾਬ ਲਹੂ ਲੁਹਾਨ ਹੋਇਆ। ਲੇਕਿਨ 47 ਤੋਂ ਬਾਅਦ ਇਹ ਜਾਪਦਾ ਸੀ ਕਿ ਗੋਰੇ ਚਲੇ ਗਏ, ਜਿਨ੍ਹਾਂ ਦੇ ਹੱਥ ਹਕੂਮਤ ਹੈ ਉਹਨਾਂ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਦਾ ਵੀ ਅਹਿਸਾਸ ਹੋਏਗਾ। ਉਹਨਾਂ ਨੇ ਜੋ ਵਾਅਦੇ ਕੀਤੇ ਨੇ ਉਹਨਾਂ ਦੇ ਨਾਲ ਵੀ ਉਹ ਜਿਹੜਾ ਉਹ ਵਾਅਦੇ ਵਫਾ ਹੋਣਗੇ। ਔਰ ਘੱਟੋ ਘੱਟ ਬੇਸ਼ੱਕ 47 ਦੇ ਦੌਰ 'ਚ ਲਗਭਗ 40% ਸਿੱਖ ਕੌਮ ਬੇਘਰ ਹੋਈ, ਬਰਬਾਦ ਹੋਈ। ਲੇਕਿਨ ਇਹ ਹੋਪ ਸੀ ਕਿ ਜਿਸ ਨੂੰ ਆਪਣਾ ਸਮਝਦੇ ਆ ਸਾਡੀ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਨੇ ਆਪਣਾ ਸਾਰੀ ਕਿਸਮਤ ਜਿਨ੍ਹਾਂ ਦੇ ਨਾਲ ਜੋੜੀ, ਉਹ ਘੱਟੋ ਘੱਟ ਇਸ ਨੂੰ ਐਪਰੀਸ਼ੀਏਟ ਕਰਨਗੇ। ਪਰ ਅਸੀਂ ਅਕਸਰ ਇਹ ਦੇਖਦੇ ਹਾਂ ਕਿ ਕਿਵੇਂ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਜਿਹੜਾ ਸਰਕੂਲਰ ਡਿਪਟੀ ਕਮਿਸ਼ਨਰ ਤੱਕ ਪਹੁੰਚਿਆ, ਉਹਦੇ ਬੋਲ ਸਨ ਕਿ ਜਿਹੜੀ ਉਹਦੀ ਲਿਖਤ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ, ਕਿ ਇਹ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਜਿਹੜੇ ਹਿੰਦੂ ਮੰਨਣ ਵਾਲੇ ਨੇ ਕਾਨੂੰਨ ਨੂੰ, ਉਹਨਾਂ ਦੇ ਲਈ ਇਹ ਖਤਰਾ ਨੇ। ਸੋ ਸਾਡਾ ਉਹ ਸਫ਼ਰ ਜਿਹੜਾ ਨਵੀਂ ਇਸ ਹਕੂਮਤ ਦੇ ਵਿੱਚ ਇੱਕ ਗੁਲਾਮੀ ਚੋਂ ਨਿਕਲ ਕੇ ਜਿਹੜੀ 7 ਸਮੁੰਦਰ ਪਾਰ ਦੇ ਵਾਲਿਆਂ ਦੇ ਹੱਥਾਂ ਦੀ ਸੀ, ਉਸ ਚੋਂ ਨਿਕਲ ਕੇ ਉਹਨਾਂ ਦੇ ਅਸੀਂ ਵਸ ਪਏ, ਜਿਨ੍ਹਾਂ ਨੇ ਸ਼ਾਇਦ 5.5 ਸਦੀਆਂ ਤੋਂ ਜਿਹੜਾ ਵੈਰ ਕਮਾਂਡ ਦੀ ਲਾਈਨ ਉਹਨਾਂ ਦੇ ਅੰਦਰ ਸੀ, ਉਹ ਉਹਨਾਂ ਨੇ ਅੱਡ-ਅੱਡ ਤੌਰ ਤਰੀਕੇ ਮੁਗਲਾਂ ਦੇ ਰਾਜ ਵੇਲੇ ਵੀ, ਸਿੱਖ ਰਾਜ ਵੇਲੇ ਵੀ, ਕਿਵੇਂ ਉਹ ਡੋਗਰੇ ਹੋਣ, ਮਿਸ਼ਰ ਹੋਣ, ਸਾਜ਼ਿਸ਼ ਕਰਕੇ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਾਇਆ। ਔਰ 98 ਸਾਲ ਦੀ ਉਹ ਗੁਲਾਮੀ ਜਿਹੜੀ ਕਿ 1849 ਤੋਂ 1947 ਤੱਕ ਪੰਜਾਬ ਨੇ, ਸਿੱਖ ਕੌਮ ਨੇ ਭੋਗੀ। ਉਸ ਤੋਂ ਬਾਅਦ ਮੁਸਲਮਾਨਾਂ ਦੇ ਲਈ ਇਹ ਗੱਲ ਤਸੱਲੀ ਦਾ ਵਾਇਸ ਸੀ
ਕਿ ਉਹਨਾਂ ਨੂੰ ਇੱਕ ਚੰਗੀ ਲੀਡਰਸ਼ਿਪ, ਚੰਗਾ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਰੂਪ 'ਚ ਮਿਲਿਆ, ਉਹਨਾਂ ਨੇ ਆਪਣਾ ਮੁਲਕ ਪਾਕਿਸਤਾਨ ਬਣਾਇਆ। ਬੇਸ਼ੱਕ ਉਹਨਾਂ ਦੀ ਵੀ ਤਬਾਹ ਬਰਬਾਦੀ ਇੱਧਰ ਈਸਟ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਹੋਈ, ਪਰ ਫਿਰ ਵੀ ਇਸ ਗੱਲ ਦੀ ਉਹਨਾਂ ਨੂੰ ਤਸੱਲੀ ਸੀ ਕਿ ਉਹਨਾਂ ਦਾ ਹੁਣ ਆਪਣਾ ਮੁਲਕ ਹੈ ਜਿਸ ਨੂੰ ਆਪਣਾ ਵਤਨ ਕਹਿ ਸਕਦੇ ਨੇ। ਔਰ ਜਿਹੜੀ ਗੱਲ ਅਲਾਮਾ ਇਕਬਾਲ ਨੇ ਕਦੇ ਇਹਨਾਂ ਹਿੰਦੂ ਤਵੀਆਂ ਬ੍ਰਾਹਮਣਵਾਦੀਆਂ ਨੂੰ ਜਾਂਚ ਪਰਖ ਕੇ ਕਹੀ ਸੀ ਕਿ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ कहते हुए। ਲੇਕਿਨ ਹੁਣ ਜਿਹੜੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਆਏ, ਉਹਨਾਂ ਨੂੰ ਕੋਈ ਸ਼ਰਮ ਮਹਿਸੂਸ ਕਰਨ ਦੀ ਲੋੜ ਨਹੀਂ ਸੀ ਕਿ ਇਹ ਕੋਈ ਹਿੰਦੁਸਤਾਨ ਵਰਗਾ ਵਤਨ ਹੈ ਜਿੱਥੇ ਕਿ ਬ੍ਰਾਹਮਣ ਦੀ ਜਿਹੜੀ ਹੈ ਉਹ ਹਜ਼ਾਰੇਦਾਰੀ ਹੈ, ਪਰ ਉਹਨਾਂ ਦਾ ਆਪਣਾ ਮੁਲਕ ਬਣਿਆ। ਪਰ ਅਫਸੋਸ ਸਿੱਖ ਕੌਮ ਇੱਕ ਨਵੀਂ ਗੁਲਾਮੀ ਦੇ ਵਿੱਚ, ਔਰ ਇਹ ਸਾਰਾ ਦੌਰ ਕਿਵੇਂ 47 ਤੋਂ ਜੂਨ 84 ਦੇ ਪਹਿਲੇ ਹਫ਼ਤੇ ਤੱਕ ਇਹਨਾਂ 37 ਵਰਿਆਂ 'ਚ ਕੀ ਹੋਇਆ, ਉਹ ਅਕਸਰ ਅਸੀਂ ਗੱਲਬਾਤ ਕਰਦੇ ਹਾਂ ਰੋਜ਼ਾਨਾ ਪ੍ਰੋਗਰਾਮਾਂ 'ਚ। ਔਰ ਸਾਡੀ TV 84 ਦੀ ਟੀਮ ਨੇ ਇਹ ਯਤਨ ਕੀਤਾ ਹੈ ਕਿ ਪਿਛਲੇ ਅਸੀਂ ਦੇਖ ਰਹੇ ਹਾਂ ਕਿ ਮਈ ਦੇ ਅਖੀਰਲੇ ਹਫ਼ਤੇ ਤੋਂ ਹੀ ਅੱਡ-ਅੱਡ ਸ਼ਖਸੀਅਤਾਂ ਦੇ ਨਾਲ ਜਿਹੜੀਆਂ ਦੁਨੀਆ ਭਰ ਦੇ ਵਿੱਚ ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ, ਹਿਊਮਨ ਰਾਈਟਸ ਐਕਟਿਵਿਜ਼ਮ ਜਾਂ ਇੰਟੈਲੈਕਚੁਅਲ, ਉਹਨਾਂ ਦੇ ਨਾਲ ਉਹ ਗੱਲਬਾਤ ਕਰਦੇ ਨੇ, ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਕਿਉਂਕਿ ਇਸ ਘੱਲੂਘਾਰੇ ਦਾ ਸਿਰਫ ਇੱਕ ਆਸਪੈਕਟ ਨਹੀਂ ਹੈ ਕਿ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ ਹਜ਼ਾਰਾਂ ਸਿੱਖ ਦਰਬਾਰ ਸਾਹਿਬ 'ਚ ਮਾਰੇ, ਔਰ 37 ਹੋਰ ਇਤਿਹਾਸਕ ਗੁਰਦੁਆਰੇ, ਜਿਨ੍ਹਾਂ ਦੇ ਵਿੱਚ ਈਵਨ 3 ਹੋਰ ਗੁਰਦੁਆਰੇ ਨੇ ਜਿੱਥੇ ਟੈਂਕ ਲਿਆਂਦੇ ਗਏ, ਜਿਨ੍ਹਾਂ 'ਚ ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ। ਪਰ ਇਹਦੇ ਨਾਲ ਜੁੜਿਆ ਹੋਇਆ ਬਹੁਤ ਸਾਰਾ ਹੋਰ ਜਿਹੜਾ ਪਰਸਪੈਕਟਿਵ ਹੈ ਇਸ ਦਾ, ਉਹ ਅੱਡ-ਅੱਡ ਸ਼ਖਸੀਅਤਾਂ ਬਿਆਨ ਕਰ ਰਹੀਆਂ ਨੇ। ਔਰ ਇਸ ਹਫ਼ਤੇ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਇਸ ਸਿਲਸਿਲੇ ਨੂੰ ਜਾਰੀ ਰੱਖੀਏ। ਔਰ ਇਸ ਸਾਰੇ ਚੋਂ ਇਹ ਗੱਲ ਅਫਸੋਸ ਦੀ ਹੈ ਕਿ ਸਾਡਾ ਕੱਲ YouTube ਵਾਲਿਆਂ ਦੇ ਨਾਲ ਫੱਡਾ ਕੋਈ ਹੋਇਆ, ਔਰ ਵਕਤੀ ਤੌਰ ਦੇ ਉੱਤੇ ਸਾਡੀ ਲਾਈਵ ਸਟ੍ਰੀਮ ਉਹਨਾਂ ਨੇ ਜਿਹੜੀ ਹੈ ਉਹ ਮਨਸੂਖ ਕੀਤੀ ਹੈ। ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ। ਸੋ ਜਿਵੇਂ ਤੁਸੀਂ ਦੱਸਿਆ ਜਾਂ ਬਿਗਨਿੰਗ ਦੇ ਵਿੱਚ, ਜਿਉਂ ਹੀ ਸਾਡਾ ਹਰ ਸੈਗਮੈਂਟ ਖਤਮ ਹੋਏਗਾ ਫੇਸਬੁੱਕ ਦੇ ਉੱਤੇ ਲਾਈਵ ਹੋਏਗਾ। ਸੋ ਇਹ ਅਸੀਂ ਰਿਕਮੈਂਡ ਵੀ ਕਰਾਂਗੇ ਕਿ ਜਿਹੜੇ ਸਾਡੇ ਵੀਰ ਭੈਣਾਂ ਲਾਈਵ ਦੇਖਦੇ ਨੇ ਉਹ ਫੇਸਬੁੱਕ ਤੇ ਚਲੇ ਜਾਣ, ਜਾਂ ਤੁਸੀਂ ਲਾਈਵ ਸਟ੍ਰੀਮ ਜਿਹੜਾ ਸਾਡਾ tv84.tv ਹੁੰਦਾ ਹੈ ਉਸ ਦੇ ਉੱਤੇ ਵੀ। ਪਰ ਜੇ ਤੁਸੀਂ ਜਿਉਂ ਹੀ ਸਾਡਾ ਪ੍ਰੋਗਰਾਮ ਚੱਲੇਗਾ ਹਰ ਸੈਗਮੈਂਟ ਵਾਈਜ਼, ਤੁਸੀਂ ਜੇ YouTube ਦੇ ਉੱਤੇ ਵੀ ਉਸ ਨੂੰ ਦੇਖੋਗੇ ਤੇ ਉਹਦੀ ਅਵੇਲੇਬਿਲਿਟੀ ਹੋਏਗੀ। ਤੁਸੀਂ ਆਪਣੇ ਕਮੈਂਟ ਔਰ ਲਿਖਤਾਂ ਵੀ ਭੇਜ ਸਕਦੇ ਹੋ। ਸਾਡੇ ਲਈ ਇਹ ਸਾਰਾ ਹੀ ਹਫ਼ਤਾ ਬੜਾ ਦਰਦ ਔਰ ਪੀੜ ਵਾਲਾ ਹੋਏਗਾ, ਔਰ ਸਾਡੀ ਕੋਸ਼ਿਸ਼ ਵੀ ਇਹ ਹੋਏਗੀ ਕਿ ਪ੍ਰੋਗਰਾਮਾਂ ਨੂੰ ਇਸ ਦੇ ਉੱਤੇ ਫੋਕਸ ਕੀਤਾ ਜਾਏ। ਹਾਲਾਂਕਿ ਬਹੁਤ ਸਾਰੀਆਂ ਡਿਵੈਲਪਮੈਂਟਸ ਗਲੋਬਲੀ ਚੱਲ ਰਹੀਆਂ ਨੇ। ਵੀਕਐਂਡ ਦੇ ਉੱਤੇ ਵੀ ਜੋ ਕੁਝ ਵਾਪਰਿਆ, ਅਸੀਂ ਇਹ ਵੀ ਸਮਝਦੇ ਹਾਂ ਕਿ ਸਾਡੇ ਨਾਲ ਬਹੁਤ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ, ਸਾਡੇ ਮੁਸਲਮਾਨ ਭੈਣ ਭਰਾ ਜਿਹੜੇ ਇਕੱਲੇ ਪਾਕਿਸਤਾਨ ਤੋਂ ਹੀ ਨਹੀਂ, ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਵੀ ਨੇ। ਔਰ ਜਦੋਂ ਅਸੀਂ ਪਿਛਲੇ ਦਿਨਾਂ 'ਚ ਕਿਹਾ ਕਿ ਭਾਈ ਇਹ ਸਾਡਾ ਚੈਨਲ ਸਿੱਖਾਂ ਔਰ ਪਾਕਿਸਤਾਨੀਆਂ ਦਾ ਸਾਂਝਾ ਚੈਨਲ ਹੈ, ਤੇ ਸਾਨੂੰ ਜਿਹੜੇ ਭਾਰਤੀ ਕਬਜ਼ੇ ਦੇ ਕਸ਼ਮੀਰ ਵਾਲੇ ਨੇ ਉਹਨਾਂ ਨੇ ਕਿਹਾ ਜੀ ਇਹ ਕਸ਼ਮੀਰੀਆਂ ਦਾ ਵੀ ਚੈਨਲ ਹੈ, ਸਾਡਾ ਵੀ ਚੈਨਲ ਤੁਸੀਂ ਹੋ। ਤੋਂ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਵੀ ਉਹਨਾਂ ਦੀ ਜਿੱਥੇ ਅਸੀਂ ਆਵਾਜ਼ ਹੈ ਉੱਥੇ ਕੁੱਲ ਮਿਲਾ ਕੇ ਜਿਸ ਮੁਲਕ ਦੇ ਵਿੱਚ ਅਸੀਂ ਬੈਠੇ ਹੋਏ ਹਾਂ, ਇੱਥੇ ਵੀ ਜੋ ਡਿਵੈਲਪਮੈਂਟਸ ਚੱਲ ਰਹੀਆਂ ਨਾਰਥ ਈਸਟ ਦੇ ਵਿੱਚ ਲਦਾਖ ਦੇ ਮੁੱਦੇ ਨੂੰ ਲੈ ਕੇ ਭਾਰਤ ਔਰ ਚੀਨ ਜਿਹੜੇ ਆਮੋ ਸਾਹਮਣੇ ਖੜੇ ਨੇ। ਔਰ ਖੜੇ ਹੀ ਨਹੀਂ, ਭਾਰਤ ਦਾ ਤਾਂ ਹਾਲ ਇਹ ਹੈ ਜਿਹਨੂੰ ਜੇ ਕਹਿਣਾ ਹੋਏ, ਉਹ ਸਾਡੇ ਅਕਸਰ ਇਹ ਅਖਾਣ ਇਸਤੇਮਾਲ ਹੁੰਦਾ ਤਾਂ ਬਾਣੀਆਂ ਦੇ ਹਵਾਲੇ ਨਾਲ ਹੀ ਸੀ, ਪਰ ਇਹ ਮੁਲਕ ਹੁਣ ਬ੍ਰਾਹਮਣਾ ਬਾਣੀਆਂ ਦਾ ਹੀ ਹੈ। ਔਰ ਇਹਨਾਂ ਦੀ ਪਹੁੰਚ ਵੀ ਜਿਹੜੀ ਹੈ ਉਹ ਆਪਣੀਆਂ ਘੱਟ ਗਿਣਤੀਆਂ ਨਾਲ ਡੀਲ ਕਰਨ ਦੀ ਹੋਏ ਜਾਂ ਦੁਸ਼ਮਣ ਦੇ ਜਾਂ ਗਵਾਂਢ ਦੇ ਨਾਲ, ਤੇ ਉਹ ਇਹੀ ਹੈ ਕਿ ਜਿਵੇਂ ਇੱਕ ਬਾਣੀਆਂ ਨੂੰ ਜਿਹੜਾ ਇੱਕ ਕਿਸਾਨ ਕੁੱਟ ਕੇ ਥੱਲੇ ਸੁੱਟ ਦਿੰਦਾ ਹੈ, ਤੇ ਉਹ ਬਾਣੀਆਂ ਕੱਪੜੇ ਝਾੜ ਕੇ ਉੱਠਦਾ ਹੈ ਆਪਣੀ ਧੋਤੀ ਤੇ ਉੱਠ ਕੇ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ। ਉਹ ਫਿਰ ਉਹਨੇ ਜਿਹੜਾ 2-4 ਜੜ ਕੇ ਉਹਨੂੰ ਫਿਰ ਠੁੱਡੇ ਠਾਡੇ ਮਾਰ ਕੇ ਥੱਲੇ ਸੁੱਟ ਦਿੰਦਾ। ਉਹ ਫਿਰ ਉੱਠ ਕੇ ਆਪਣੀ ਧੋਤੀ ਜਿਹੀ ਸਿੱਧੀ ਕਰਕੇ ਤੇ ਫਿਰ ਖਲੋ ਜਾਂਦਾ, ਉਹੀ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ। ਤੋ ਕੁੱਟ ਖਾਈ ਜਾਂਦਾ ਹੈ। ਸੋ ਮੈਂ ਤਾਂ ਜੋ ਹਾਲ ਇਹਨਾਂ ਦਾ ਚੀਨ ਨੇ ਕੀਤਾ, ਔਰ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਚੀਨ, ਇਹਨਾਂ ਦਾ ਆਪਣਾ ਮੀਡੀਆ ਕਹਿ ਰਿਹਾ 60 ਕਿਲੋਮੀਟਰ ਭਾਰਤੀ ਸਰਹੱਦ ਦੇ ਅੰਦਰ ਆ ਕੇ ਉਹਨਾਂ ਨੇ ਹੈਵੀ ਮਸ਼ੀਨਰੀ ਆਰਟਿਲਰੀ ਗੱਡ ਕੇ ਆਪਣੀ ਪੱਕੀ ਪੋਸਟ ਬਣਾ ਲਈ ਹੈ। ਸੋ ਇਹ
ਉਸ ਕਿਸਮ ਦੇ ਨਹੀਂ ਨੇ ਕਿ ਜੀ ਬਾਰਡਰ ਕਰਦੇ ਆ ਚੀਨ ਦੀ ਗਸ਼ਤ ਨੂੰ ਇਹਨਾਂ ਨੇ ਭਾਰਤ ਨੇ ਰੋਕ ਲਿਆ ਤੇ ਉਹ ਪਿੱਛੇ ਮੁੜ ਗਏ, ਜਾਂ ਭਾਰਤ ਦੀ ਗਸ਼ਤ ਨੂੰ ਉਹਨਾਂ ਨੇ ਰੋਕ ਲਿਆ। ਉਹ ਉਸ ਏਰੀਆ ਦੇ ਵਿੱਚ ਆ ਗਏ ਨੇ। ਇੱਕ ਤਾਂ ਆਲਰੇਡੀ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਟੈਰੀਟਰੀ ਦੋਨਾਂ ਦੇ ਕੋਲ ਹੈ, ਪਰ ਜੇ ਦੋਨਾਂ ਦੇ ਵਿਚਾਲੇ ਸੇ 50 ਮੀਲ ਦਾ ਹੋਏ ਤੇ ਆਲਮੋਸਟ ਜਿਹੜਾ ਡਿਸਪਿਊਟਡ ਸੀ ਕਿ ਚੀਨ ਵੀ ਕਲੇਮ ਕਰਦਾ ਸੀ ਸਾਡਾ, ਭਾਰਤ ਵੀ ਕਲੇਮ ਕਰਦਾ ਸੀ, ਉਹ ਪੈਟਰੋਲਿੰਗ ਦੇ ਵੇਲੇ ਵੀ ਕਲੇਮ ਕਰਦੇ ਰਹੇ। ਪਰ ਪਹਿਲੀ ਵਾਰ ਹੈ ਕਿ ਚਾਈਨਾ ਨੇ ਉਸ ਦਾ ਜਿਹੜਾ ਆਲਮੋਸਟ 3/4 ਏਰੀਆ ਹੈ ਉਸ ਲਦਾਖ ਦੇ ਰੀਜਨ ਦੇ ਵਿੱਚ, ਉਸ ਨੂੰ ਪੱਕੇ ਤੌਰ ਤੇ ਹਥਿਆ ਕੇ ਉਹਨਾਂ ਨੇ ਆਪਣੇ ਜਿਹੜੇ ਨੇ ਝੰਡੇ ਗੱਡ ਦਿੱਤੇ ਨੇ। ਸੋ ਇਸ ਦੇ ਉੱਤੇ ਜਿੰਨੀ ਜੋ ਮੱਧ ਦਸ਼ਾ ਇਸ ਵੇਲੇ ਭਾਰਤੀ ਮੀਡੀਆ ਦੀ, ਉਹਨਾਂ ਦੇ ਹਾਕਮਾਂ ਦੀ ਔਰ ਉਹਨਾਂ ਦਾ ਜਰਨੈਲ ਨਰਵਾਣੇ ਜਿਹੜਾ ਹੈ ਉਹ ਵੀ ਮਾਰ ਰਿਹਾ ਜਬਲੀਆਂ ਕਿ ਜੀ ਅਸੀਂ ਬਿਲਕੁਲ ਤਿਆਰ ਹਾਂ, ਅਸੀਂ ਦੰਦ ਖੱਟੇ ਕਰ ਦਿਆਂਗੇ, ਅਸੀਂ ਸਬਕ ਸਿਖਾ ਦਿਆਂਗੇ। ਮੈਂ ਕਿਹਾ ਵੈਸੇ ਤਾਂ ਦੰਦ ਤੁਹਾਡੇ ਚੀਨੀਆਂ ਨੇ ਖੱਟੇ ਕਰ ਹੀ ਦਿੱਤੇ ਨੇ, ਤੁਸੀਂ ਹੁਣ ਹੱਥਾਂ 'ਚ ਨਿੰਬੂ ਲੈ ਕੇ ਜਾਓ ਜ਼ਰੂਰ, ਜਦੋਂ ਕੋਈ ਚੀਨੀ ਸਾਹਮਣੇ ਆਇਆ ਤਾਂ ਉਹਦੇ ਮੂੰਹ 'ਚ ਨਿੰਬੂ ਪਾ ਦਿਓ ਕਿ ਨਿੰਬੂ ਨਾਲ ਉਹਦੇ ਦੰਦ ਖੱਟੇ ਹੋ ਜਾਣ। ਜੇ ਸੱਚਮੁੱਚ ਦੰਦ ਖੱਟੇ ਜੰਗ ਦੇ ਮੈਦਾਨ 'ਚ ਦੇਖਣੇ ਨੇ ਤੇ ਚੀਨ ਨੇ ਤੁਹਾਨੂੰ ਦੱਸ ਦਿੱਤਾ। ਪਰ ਉਸ ਦੀ ਵੀ ਗੱਲ ਕਰਨ ਤੋਂ ਪਹਿਲਾਂ ਜਿਹੜਾ ਅਮਰੀਕਾ ਦੇ ਵਿੱਚ ਜੋ ਚੱਲ ਰਿਹਾ, ਔਰ ਮੈਂ ਕਈ ਵਾਰ ਇਹ ਸਮਝਦਾ ਕਿ ਬਈ ਹਾਲਾਂ ਜੰਮੂ ਕਸ਼ਮੀਰ ਨਾਲ ਸੰਬੰਧਿਤ ਇੱਕ ਬੱਚੀ ਜਿਹਨੇ ਦੰਗਲ ਫਿਲਮ ਦੇ ਵਿੱਚ ਕੰਮ ਕਰਕੇ ਜਿਹਨੂੰ ਇੰਟਰਨੈਸ਼ਨਲ ਰੈਕਗਨੀਸ਼ਨ ਮਿਲੀ, ਜ਼ਾਹਿਰਾ ਵਸੀਮ, ਉਹ ਹੁਣ ਫਿਲਮੀ ਦੁਨੀਆ ਤੋਂ ਹਟ ਗਈ ਕਿਉਂਕਿ ਉਹਨੇ ਕੁਝ ਸਮਾਂ ਪਹਿਲਾਂ ਇਹ ਕਿਹਾ ਸੀ ਕਿ ਭਾਈ ਇਹ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਮਜ਼ਹਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ, ਟੀਚਿੰਗਸ ਨੇ, ਉਹ ਉਹਦੇ ਮੁਤਾਬਕ ਨਹੀਂ ਹੈ ਜਿਹੜਾ ਇਹ ਫਿਲਮੀ ਕਰੀਅਰ ਮੈਂ ਜਾ ਰਹੀ ਹਾਂ। ਉਹਨੇ 3-4 ਦਿਨ ਪਹਿਲਾਂ ਕੁਰਾਨੇ ਮਜੀਦ ਚੋਂ ਇੱਕ ਆਇਤ ਪੋਸਟ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਕਿ ਭਾਈ ਇਹ ਜਦੋਂ ਅੱਲਾਹ ਤਾਲਾ ਕਿਸੇ ਦੇ ਉੱਤੇ ਨਾਖੁਸ਼ ਹੁੰਦਾ ਆਪਣੀ ਮਖਲੂਕ ਦੇ ਉੱਤੇ ਤੇ ਫਿਰ ਉਹ ਤੂਫਾਨ, ਅੱਗ, ਟਿੱਡੀ ਦਲ ਔਰ ਇਸ ਕਿਸਮ ਦੀ ਜਿਹੜੀ ਨੇ ਉਹ ਵਬਾਵਾਂ ਭੇਜਦਾ ਔਰ ਇਹ ਇੱਕ ਯਾਦ ਦਹਾਨੀ ਵੀ ਕਰਵਾਉਂਦਾ ਔਰ ਸਜ਼ਾ ਵੀ ਹੁੰਦੀ ਹੈ ਕਿ ਭਾਈ ਤੁਸੀਂ ਆਪਣੇ ਰਾਹ ਰਾਸਤੇ ਆਓ। ਔਰ ਜਿਉਂ ਹੀ ਉਸ ਦੀ ਉਹ ਟਵੀਟ ਆਈ, ਜਿਵੇਂ ਹਿੰਦੂ ਤਵੀ ਔਰ ਟਰੋਲਰਾਂ ਦੀ ਫੌਜ ਉਸ ਦੇ ਉੱਤੇ ਟੁੱਟ ਪਈ ਉਸ ਦੀ ਲਿਖਤ ਦੇ ਉੱਤੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਟਿੱਡੀ ਦਲ ਦਾ ਵੀ ਹਮਲਾ ਪੂਰੇ ਜ਼ੋਰ ਸ਼ੋਰ ਨਾਲ ਹੈ ਔਰ ਇਸ ਗੱਲ ਦਾ ਧਿਆਨ ਰਹੇ ਕਿ ਟਿੱਡੀ ਦਲ ਜਿਹੜਾ ਵਿੱਚ ਵੜ ਗਿਆ ਆ ਕੇ ਉਹਨਾਂ ਦੇ, ਉਹ 200 ਕਿਲੋਮੀਟਰ ਰੋਜ਼ ਦਾ ਸਫ਼ਰ ਤੈਅ ਕਰਦਾ ਹੈ। ਹੁਣ ਕਿਸ ਡਾਇਰੈਕਸ਼ਨ 'ਚ ਉਹਨੇ ਜਾਣਾ ਹੈ, ਹਵਾ ਦੀ ਡਾਇਰੈਕਸ਼ਨ ਕੀ ਹੈ ਔਰ 5-5 ਮੀਲ ਤੱਕ ਉਹ ਫੈਲਿਆ ਹੋਇਆ ਹੈ। ਸੋ ਜ਼ਾਹਿਰ ਹੈ ਕਿ ਵੀ ਇਹ ਟਿੱਡੀ ਦਲ ਕੱਲਾ ਉੱਥੇ ਨਹੀਂ ਆਇਆ, ਉਹ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਉਹ ਈਸਟ ਅਫਰੀਕਾ ਜੋ ਸ਼ੁਰੂ ਹੋਇਆ ਹੈ, ਉਹ ਸਾਊਦੀ ਅਰੇਬੀਆ ਚੋਂ ਗੁਜ਼ਰਿਆ ਹੈ, ਯਮਨ ਚੋਂ ਗੁਜ਼ਰਿਆ ਹੈ, ਇਰਾਕ ਚੋਂ ਗੁਜ਼ਰਿਆ ਹੈ, ਪਾਕਿਸਤਾਨ ਦਾ ਵੀ ਕਰਾਚੀ ਸ਼ਹਿਰ ਔਰ ਦੂਸਰਾ। ਲੇਕਿਨ ਹਾਲਤ ਇਹ ਹੈ ਕਿ ਭਾਈ ਉਹਨੂੰ ਇਹ ਕਹਿਣ ਲੱਗ ਗਏ, ਉਹਨਾਂ ਦੇ ਵਜ਼ੀਰ ਨੇ ਵੀ ਕਿਹਾ ਕਿ ਜੀ ਪਾਕਿਸਤਾਨ ਨੇ ਭੇਜਿਆ ਟ੍ਰੇਨਡ ਕਰਕੇ ਟਿੱਡੀ ਦਲ। ਪਹਿਲਾਂ ਇੱਕ ਕਬੂਤਰ ਜਿਹਨੂੰ ਹੁਣ ਇਹਨਾਂ ਨੇ ਰਿਲੀਜ਼ ਕਰ ਦਿੱਤਾ ਹੈ, ਜਨਰਲ ਗੁਟਕੂ, ਉਹਦੇ ਬਾਰੇ ਇਹਨਾਂ ਨੇ ਕਿਹਾ ਕਿ ਜੀ ਇਹ ਦੇਖੋ ਉਹਦੇ ਪਿੱਛੇ ਵੀ ਜਿਹੜਾ ਬੈਕਪੈਕ ਸੀ ਉਹਦੇ 'ਚ ਕੈਮਰੇ ਲੱਗੇ ਹੋਏ ਸੀ, ਉਹਦੀ ਚੁੰਝ ਦੇ ਉੱਤੇ ਇਹ ਲੱਗਾ ਹੋਇਆ ਸੀ, ਉਹਦੇ ਨਾਲ ਆਹ ਸਟੱਫ ਜੁੜਿਆ ਸੀ। ਪਰ ਹੁਣ ਜਦੋਂ ਉਹਨਾਂ ਨੇ 2 ਦਿਨ ਪਹਿਲਾਂ ਰਿਲੀਜ਼ ਕੀਤਾ, ਉਹ ਬਿਲਕੁਲ ਕਸ਼ਮੀਰ ਦੇ ਬਾਰਡਰ ਦੇ ਉੱਤੇ ਜਿੱਥੇ ਕਿ ਕਬੂਤਰਬਾਜ਼ੀ ਔਰ ਦੂਸਰੀ, ਉਸਦੇ ਮਾਲਕ ਨੇ ਕਿਹਾ ਕਿ ਜੀ ਉਹ ਜਿਹੜਾ ਕੋਡ ਹੈ ਉਹ ਮੇਰਾ ਫੋਨ ਨੰਬਰ ਹੈ ਲਿਖਿਆ ਹੋਇਆ ਹੈ ਔਰ ਉਹ ਜਿਹੜਾ ਉਹਨੇ ਕਿਹੜਾ ਵੀਜ਼ਾ ਲੈਣਾ ਹੈ ਕਿ ਭਾਈ ਇੱਧਰ ਸਰਹੱਦਾਂ ਬੰਦ ਕੀਤੀਆਂ ਹੋਈਆਂ। ਤੇ ਉਹ ਹੁਣ ਭਾਰਤੀ ਜਿਹੜਾ ਉਹਨਾਂ ਦੇ ਮੀਡੀਆ ਨੇ ਔਰ ਉਹਨਾਂ ਨੇ ਖਬਰ ਦਿੱਤੀ ਹੈ ਕਿ ਜੀ ਉਹ ਜਨਰਲ ਗੁਟਕੂ ਨੂੰ ਰਿਲੀਜ਼ ਕਰ ਦਿੱਤਾ ਗਿਆ ਕਿਉਂਕਿ ਉਹਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ। ਇਹ ਵੀ ਪੂਰੀ ਖਬਰ ਹੈ, ਮੈਂ ਕੋਈ ਜੋਕਿੰਗਲੀ ਨਹੀਂ ਕਹਿ ਰਿਹਾ। ਸੋ ਉਹਨਾਂ ਨੂੰ ਤਾਂ ਪਹਿਲਾਂ ਤਾਂ ਸਾਰਾ ਭਾਰਤ ਦਾ ਮੀਡੀਆ ਜਨਰਲ ਗੁਟਕੂ ਦੇ ਮਗਰ ਲੱਗਾ ਹੋਇਆ ਸੀ ਕਿ ਕਬੂਤਰ ਪਤਾ ਨਹੀਂ ਕੀ ਫੜ ਲਿਆ ਉਹਨਾਂ ਨੇ। ਫਿਰ ਅਸੀਂ ਦੇਖਦੇ ਹਾਂ ਵੀ ਟਿੱਡੀ ਦਲ ਦਾ ਆ ਗਿਆ ਨਾਲ ਹੀ ਤੂਫਾਨ, ਜਿਵੇਂ ਬੰਗਾਲ ਔਰ ਉੜੀਸਾ ਦੇ ਵਿੱਚ ਉਹਨੇ ਤਬਾਹੀ ਮਚਾਈ ਔਰ ਇਸ ਸਾਰੇ ਨੂੰ ਹੀ ਔਰ ਕਿਉਂਕਿ ਦੁਨੀਆ ਦੇ ਵਿੱਚ ਇਸ ਤੋਂ ਪਹਿਲਾਂ ਕਰੋਨਾ ਦਾ ਕਹਿਰ ਸਾਰੀ ਦੁਨੀਆ 'ਚ ਹੈ। ਸੋ ਬੀਬੀ ਨੇ, ਜ਼ਾਹਿਰਾ ਵਸੀਮ ਨੇ ਤਾਂ ਇੱਕ ਕੁੱਲ ਇਨਸਾਨੀਅਤ ਦੇ ਨਾਤੇ ਗੱਲ ਕੀਤੀ, ਪਰ ਜਿਵੇਂ ਇਹਨਾਂ ਦਾ ਪੈਟ ਥੀਮ ਹੁੰਦਾ ਹੈ ਦੇਸ਼ ਧਰੋਹ ਔਰ ਸੈਡੀਸ਼ਨ ਔਰ ਦੂਜਾ, ਉਹ ਵਿਚਾਰੀ ਆਪਣੇ ਸਾਰੇ ਅਕਾਊਂਟ ਬੰਦ ਕਰਕੇ 2 ਦਿਨ ਗਾਇਬ ਹੀ ਹੋ ਗਏ, ਹੁਣ ਉਹਨੇ ਦੁਬਾਰਾ ਸ਼ੁਰੂ ਕੀਤਾ ਹੈ। ਸੋ ਇੱਕ ਪਾਸੇ ਤਾਂ ਇਹਨਾਂ ਦਾ ਇਸ ਕਿਸਮ ਦਾ ਨਫ਼ਰਤ ਦਾ ਦੌਰ ਹੈ ਔਰ ਦੂਜੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਕਈ ਵਾਰ ਜਿਹੜਾ ਪੈਂਟ ਅਪ ਫੀਲਿੰਗਸ ਹੁੰਦੀਆਂ ਨੇ, ਜਿਨ੍ਹਾਂ ਭਾਵਨਾਵਾਂ ਨੂੰ
ਤੁਸੀਂ ਦਬਾ ਰਹੇ ਹੁੰਦੇ ਹੋ, ਤੁਹਾਡੇ ਅੰਦਰ ਕੁਝ ਚੱਲ ਰਿਹਾ ਹੁੰਦਾ ਹੈ, ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਤੁਸੀਂ ਕੀ ਕਰੋ। ਜ਼ਾਹਰ ਹੈ ਕਿ ਕੋਰੋਨਾ ਦੇ ਇਸ ਕਹਿਰ ਦੇ ਚੱਲਦੇ ਆ ਬਹੁਤ ਸਾਰੇ ਜਿਹੜੇ ਲੋਕ 3-3 ਮਹੀਨੇ ਤੋਂ ਘਰਾਂ 'ਚ ਬੈਠੇ ਨੇ, ਜੌਬ ਜਾ ਰਹੀਆਂ ਨੇ, ਔਰ ਹੋਰ ਜਿਹੜੀ ਹੈ ਫਰਸਟ੍ਰੇਸ਼ਨਸ ਨੇ ਉਹ ਵੀ ਨੇ ਆਪਣੀ ਥਾਂ ਤੇ। ਪਰ ਜਿਵੇਂ ਭਾਰਤ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਐਂਟੀ ਸੀਏ ਪ੍ਰੋਟੈਸਟ ਦੇ ਵੇਲੇ ਕਿਵੇਂ ਧਾ ਕੇ ਜਿਹੜੇ ਨੇ ਸਿਰਫ ਮੁਸਲਮਾਨ ਹੀ ਨਹੀਂ ਨਿਕਲੇ, ਭਾਰਤ ਦੇ ਉਹ ਇਨਸਾਫ ਪਸੰਦ ਲੋਕ ਜਿਨ੍ਹਾਂ 'ਚ ਈਵਨ ਹਿੰਦੂ ਐਕੈਡਮਿਸ਼ੀਅਨ ਜਾਂ ਰਾਈਟਰ ਜਾਂ ਥਿੰਕਰ ਜਾਂ ਐਕਟਿਵਿਸਟ ਜਾਂ ਕੁਛ ਉਹਨਾਂ ਦੇ ਮੀਡੀਆ ਵਾਲੇ ਲੋਕ ਵੀ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ, ਕਿਉਂਕਿ ਉਹਨਾਂ ਦੇ ਅੰਦਰ ਵੀ ਜੋ 2014 ਤੋਂ ਉਹ ਘੁੱਟਣ ਮਹਿਸੂਸ ਕਰ ਰਹੇ ਸੀ ਮੋਦੀ ਦੇ ਪਹਿਲੀ ਵਾਰ ਬਣਨ ਤੋਂ ਬਾਅਦ, ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਕਿਵੇਂ ਸੁਸਾਇਟੀ ਨੂੰ ਪੋਲਰਾਈਜ਼ ਕੀਤਾ ਜਾ ਰਿਹਾ ਹੈ, ਕਿਵੇਂ ਸੁਸਾਇਟੀ ਦੇ ਵਿੱਚ ਇੱਕ ਨਫ਼ਰਤ ਦਾ ਦੌਰ ਹੈ, ਕਿਵੇਂ ਉਹ ਜਿਹੜਾ ਭਾਰਤ ਦੇ ਕਨਸਟੀਟਿਊਸ਼ਨ ਦਾ ਸੈਕੂਲਰ ਪਾਰਟ, ਭਾਵੇਂ ਸਿੱਖਾਂ ਨੂੰ ਤਾਂ ਪਤਾ ਹੈ ਉਹਦੇ ਚ ਸਾਡੇ ਲਈ ਸੈਕੂਲਰਿਜ਼ਮ ਕੀ ਨਿਕਲਦਾ, ਪਰ ਫਿਰ ਵੀ ਉਹਨੂੰ ਇੱਕ ਡਿਬੇਟ ਦੀ ਖਾਤਰ ਅਸੀਂ ਦੇਖ ਲੈਂਦੇ। ਉਹਨਾਂ ਨੂੰ ਲੱਗਾ ਵੀ ਈਵਨ ਇਹ ਜਿਹੜਾ ਨਾਮ ਨੇ ਹੱਥ ਜਿਹਾ ਉੱਤੇ ਮਾੜਾ ਮੋਟਾ ਢੱਕਣ ਰੱਖਿਆ ਸੀ, ਇਹ ਵੀ ਚੁੱਕਿਆ ਜਾ ਰਿਹਾ, ਔਰ ਨਤੀਜੇ ਦੇ ਤੌਰ ਤੇ ਉਹ ਇੱਕ ਆਪਣੇ ਕਿਸਮ ਦੀ ਫਰਸਟ੍ਰੇਸ਼ਨ ਸਾਹਮਣੇ ਆਈ। ਔਰ ਇਸੇ ਤਰ੍ਹਾਂ ਅਸੀਂ ਅਮਰੀਕਾ ਦੇ ਵਿੱਚ ਇਹ ਦੇਖ ਰਹੇ, ਕਿਉਂਕਿ ਉੱਥੇ ਅਜੇ ਕਿਉਂਕਿ ਭਾਰਤ ਦੀ ਜਿਹੜੀ ਜ਼ਮੀਨ ਹੈ ਉਸ ਬਾਰੇ ਤਾਂ ਇੱਕ ਗੱਲ ਖਾਸ ਤੌਰ ਤੇ ਜਿਵੇਂ ਬ੍ਰਾਹਮਣਵਾਦ ਦੇ ਵਿਦਾਂਤ ਨੇ ਜਾਂ ਉਹਨਾਂ ਦੇ ਉਪਨਿਸ਼ਦਾਂ ਨੇ ਜਾਂ ਵੇਦਾਂ ਨੇ ਜਾਂ ਸ਼ਾਸਤਰਾਂ ਨੇ ਜਿਵੇਂ ਉਸ ਧਰਤੀ ਦੇ ਵਿੱਚ ਉਹ ਰਿਬੈਲ ਕਰਨ ਦੀ ਤਾਕਤ ਹੀ ਖਤਮ ਕਰ ਦਿੱਤੀ। ਬ੍ਰਾਹਮਣ ਨੇ ਇਸ ਕਿਸਮ ਦਾ ਜਿਹੜਾ ਉੱਥੇ ਉਹ ਆਪਣੇ ਫਲਸਫੇ ਦੇ ਨਾਲ ਲੋਕਾਂ ਦੇ ਅੰਦਰਾਂ ਨੂੰ ਸੁਕਾ ਦਿੱਤਾ ਹੈ, ਜਿਸ ਬਾਰੇ ਅਲਾਮਾ ਇਕਬਾਲ ਨੇ ਕਿਹਾ ਸੀ ਜਦੋਂ ਉਹਨਾਂ ਨੇ ਬੁੱਧ ਦੀ ਗੱਲ ਕੀਤੀ, ਲਗਭਗ 2500 ਸਾਲ ਪਹਿਲਾਂ ਬੁੱਧ ਨੇ ਜਦੋਂ ਗੱਲ ਕੀਤੀ, ਪਰ ਅਲਾਮਾ ਇਕਬਾਲ ਜਿਨ੍ਹਾਂ ਨੇ ਉਸ ਧਰਤੀ ਦੀ ਖਸਲਤ ਨੂੰ, ਉਸ ਧਰਤੀ ਦੇ ਲੋਕਾਂ ਦੇ ਜਿਹੜੀ ਹੈ ਖਸਲਤ, ਧਰਤੀ ਦੇ ਖਮੀਰ ਨੂੰ ਬਿਆਨਿਆ, ਉਹਨਾਂ ਨੇ ਕਿਹਾ ਕਿ ਵੀ आश्कार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो, ये वो महफिल न थी, बारिशे रहमत हुई लेकिन जिमी काबिल न थी। सो उत्थों एक्सपेक्ट करना बहुत हर बारी साडे कुछ वीर भैणां पुछणगे कि जी आ हुण 2 करोड़ 3 करोड़ जो ਇਹਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਹਾਲ ਹੋਇਆ ਹੈ ਯੂਪੀ ਬਿਹਾਰ ਔਰ ਦੂਸਰਿਆਂ ਦੇ, ਇਹ ਤਾਂ ਹੁਣ ਉੱਠ ਖਲੋਣਗੇ, ਵੋਟਾਂ ਵੀ ਨਹੀਂ ਪਾਉਣਗੇ ਇਹਨਾਂ ਨੂੰ ਜਾਂ ਦੂਜੇ। ਮੈਂ ਕਿਹਾ ਜੀ ਨਹੀਂ, ਜੇ ਇਹਨਾਂ ਦਾ ਤੁਸੀਂ ਇਤਿਹਾਸ ਦੇਖਣਾ ਹੋਏ ਤਾਂ ਫਿਰ ਤੁਹਾਨੂੰ ਇਹੀ ਨਜ਼ਰ ਆਏਗਾ ਕਿ ਇਹਨਾਂ ਨੂੰ ਜਿੰਨਾ ਕੋਈ ਕੁੱਟਦਾ ਉਨਾ ਇਹ ਉਸ ਦੇ ਪੈਰ ਫੜਦੇ ਨੇ ਜ਼ੋਰ ਦੇ ਨਾਲ। ਔਰ ਅਜੇ ਮੋਦੀ ਜਿੱਤ ਕੇ ਹਟਿਆ, ਸਾਲ ਹੋਇਆ, ਆਉਣ ਵਾਲੇ ਪੀਰੀਅਡ ਹੁਣ ਮੈਂ ਦੇਖ ਰਿਹਾ ਕਿ ਜੀ ਪੈਕੇਜ ਦੇ ਦਿੱਤਾ ਹੈ, ਫਸਲਾਂ ਦਾ ਕਰ ਦਿੱਤਾ ਜੀ, ਜਿੰਨੀ ਤੁਹਾਡੀ ਉਹਦੇ ਚ ਇਨਵੈਸਟਮੈਂਟ ਹੈ 1.5 ਗੁਣਾ ਤੁਹਾਨੂੰ ਮਿਲਣਗੇ, ਇਹ ਉਹ। ਮੈਂ ਕਿਹਾ ਇਸ ਕਿਸਮ ਦਾ ਲੋਕ ਕੁੱਟ-ਕੱਟ ਖਾ ਕੇ ਚੁੱਪ ਕਰਕੇ ਬਹਿ ਜਾਣਗੇ। ਪਰ ਮੈਂ ਦੇਖਦਾ ਵੀ ਅਮਰੀਕਾ ਦੇ ਵਿੱਚ, ਕਿਉਂਕਿ ਬਹੁਤ ਸਾਰੇ ਦੀਆਂ ਕਾਲਾਂ ਸਾਊਥ ਏਸ਼ੀਆ ਤੋਂ ਵੀ ਆਈਆਂ ਨੇ, ਮੈਸੇਜ ਵੀ ਨੇ, ਫਿਕਰ ਦਾ ਇਜ਼ਹਾਰ ਪਹਿਲਾਂ ਤਾਂ ਕਰੋਨਾ ਨੂੰ ਲੈ ਕੇ ਸੀ। ਜ਼ਾਹਰ ਹੈ 1 ਲੱਖ ਤੋਂ ਜ਼ਿਆਦਾ ਮੌਤਾਂ ਅਮਰੀਕਾ ਚ ਹੋਈਆਂ, ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਅਸੀਂ ਆਈ ਆਫ ਦਾ ਸਟਾਰਮ, ਕਰੋਨਾ ਦੇ ਸਟਾਰਮ ਦੀ ਅੱਖ ਦੇ ਵਿੱਚ ਜਿਹੜਾ ਉਹ ਅਮਰੀਕਾ ਹੀ ਸੀ। ਪਰ ਜਿਹੜਾ ਦੂਸਰਾ ਪਾਰਟ, ਉਸ ਦੇ ਉੱਤੇ ਤਾਂ ਕੋਈ ਕਹਿ ਸਕਦਾ ਹੈ ਕਿ ਭਾਈ ਚਲੋ ਵੱਧ ਇੰਤਜ਼ਾਮੀ ਤਾਂ ਹੋ ਸਕਦੀ ਹੈ ਕਿ ਵੇਲੇ ਸਿਰ ਅਗਾਹ ਨਹੀਂ ਹੋਏ ਜਾਂ ਪ੍ਰਬੰਧ ਨਹੀਂ ਹੋਏ, ਅਦਰਵਾਈਜ਼ ਮੌਤਾਂ ਘਟ ਜਾਂਦੀਆਂ। ਲੇਕਿਨ ਜਿਹੜੀ ਦੂਸਰੀ ਨਫ਼ਰਤ ਦੀ ਔਰ ਇੱਕ ਕਿਸਮ ਦਾ ਜੋ ਇੱਥੇ ਅੱਗ ਲੱਗ ਗਈ ਹੈ, ਬੇਸ਼ੱਕ ਉਸ ਦੀ ਸ਼ੁਰੂਆਤ ਇੱਕ ਮਾਮੂਲੀ ਘਟਨਾ ਦੇ ਨਾਲ ਹੋਈ ਕਿ ਕਿਵੇਂ ਮਿਨੀਐਪੋਲਿਸ ਦੇ ਵਿੱਚ, ਮਿਨੇਸੋਟਾ ਸਟੇਟ ਦੇ ਵਿੱਚ ਇੱਕ ਅਫਰੀਕਨ ਅਮਰੀਕਨ ਦੇਸ਼ ਦੀ ਧੌਣ ਦੇ ਉੱਤੇ ਲਗਭਗ 9 ਮਿੰਟ ਇੱਕ ਗੋਰੇ ਪੁਲਿਸ ਅਫਸਰ ਨੇ ਗੋਡਾ ਰੱਖਿਆ। ਉਹ ਥੱਲੋਂ ਕਹਿ ਰਿਹਾ ਕਿ ਆਈ ਕਾਂਟ ਬਰੀਥ ਔਰ ਮੈਨੂੰ ਕਿਉਂ ਮਾਰ ਰਿਹਾ, ਪਰ ਉਹਨੇ ਜਾਰੀ ਰੱਖਿਆ, ਉਹਦੀ ਡੈਥ ਹੋਈ। ਹਾਲਾਂਕਿ ਜਿਹੜੀਆਂ ਡਿਟੇਲਸ ਬਾਅਦ ਸਾਹਮਣੇ ਕੁਛ ਆਈਆਂ ਨੇ ਕਿ ਉਹ ਗੋਰਾ ਵੀ ਔਰ ਉਹ ਬਲੈਕ ਅਫਰੀਕਨ ਅਮਰੀਕਨ ਵੀ ਉਸ ਤੋਂ ਪਹਿਲਾਂ ਬਾਉਂਸਰ ਦੇ ਤੌਰ ਦੇ ਉੱਤੇ ਕਿਸੇ ਬਾਰ ਦੇ ਵਿੱਚ ਕੰਮ ਕਰਦੇ ਸੀ, ਦੋਨੋਂ ਬਾਉਂਸਰ ਸੀ। ਸੋ ਜ਼ਾਹਰ ਹੈ ਇੱਕੋ ਜਿਹੜਾ ਛੱਤ ਦੇ ਥੱਲੇ ਜਾਂ ਇੱਕੋ ਮਾਲਕ ਲਈ ਉਹਨਾਂ ਨੇ ਕੰਮ ਕੀਤਾ ਹੈ। ਸੋ ਜੇ ਇਸ ਡਿਟੇਲ ਨੂੰ, ਇਸ ਖਬਰ ਨੂੰ ਪਹਿਲਾਂ ਹੀ ਹੁੰਦਾ ਕਿ ਭਾਈ ਇਹ ਜ਼ਰੂਰੀ ਨਹੀਂ ਹੈ ਕਿ ਇਹਦੇ ਤੇ ਕੋਈ ਰੇਸ ਦਾ ਐਂਗਲ ਹੋਏ, ਪਰਸਨਲ ਰਿਵੈਂਜ ਵੀ ਹੋ ਸਕਦਾ ਹੈ, ਪਰਸਨਲ, ਕਿਉਂਕਿ ਜਦੋਂ ਤੁਸੀਂ ਉਸ ਗੋਰੇ ਦਾ ਚਿਹਰਾ ਵੀ ਦੇਖਦੇ ਹੋ ਤੁਹਾਨੂੰ ਨਫ਼ਰਤ ਨਜ਼ਰ ਆਉਂਦੀ ਹੈ। ਔਰ
ਇਹ ਇੱਕ ਕਨਫਰਮਡ ਹੈ ਕਿ ਭਾਈ ਦੋਨੋਂ ਐਜ਼ ਏ ਬਾਉਂਸਰ ਕੰਮ ਕਰਦੇ ਸੀ ਐਂਡ ਜਿਵੇਂ ਇਹਨਾਂ ਨੇ ਕਿਹਾ ਦੇ ਨਿਊ ਈਚ ਅਦਰ। ਕੋਈ ਇਹ ਨਹੀਂ ਹੈ ਕਿ ਭਾਈ ਕਿਸੇ ਨਾਲ। ਲੇਕਿਨ ਇਹ ਘਟਨਾ ਕਿਵੇਂ ਇੱਕ ਇਸ ਵੇਲੇ ਅਮਰੀਕਾ ਭਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਬੜੇ ਜ਼ੋਰਦਾਰ, ਔਰ ਕੱਲੇ ਜ਼ੋਰਦਾਰ ਹੀ ਨਹੀਂ, ਹਿੰਸਕ ਵੀ, ਵਾਇਲੈਂਟ। ਈਵਨ ਵਾਈਟ ਹਾਊਸ ਦੇ ਬਾਹਰ ਕੱਲ ਪ੍ਰੈਜ਼ੀਡੈਂਟ ਟਰੰਪ, ਵਾਈਟ ਹਾਊਸ ਸਾਰਾ ਹਨੇਰੇ 'ਚ ਡੁੱਬਿਆ ਰਿਹਾ। ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਬੰਕਰ 'ਚ ਚਲੇ ਗਏ ਨੇ, ਔਰ ਥਾਂ ਥਾਂ ਅੱਗਾਂ ਲੱਗ ਰਹੀਆਂ ਨੇ। ਡੈਥਸ ਦੀ ਕਿੰਨੀਆਂ ਨੇ, ਉਹਦੇ 'ਚ ਕਿਤੇ 7 ਦੀ ਫਿਗਰ ਹੈ, ਕਿਤੇ 5 ਦੀ ਫਿਗਰ ਹੈ। ਔਰ ਇਹ ਗੱਲ ਚੰਗੀ ਹੈ ਕਿ ਅਮਰੀਕਾ 'ਚ ਭਾਵੇਂ ਨੈਸ਼ਨਲ ਗਾਰਡ ਸਟਰੀਟਸ ਤੇ ਆ ਗਏ ਨੇ, ਥਾਂ ਥਾਂ ਈਵਨ ਨਿਊਯਾਰਕ ਦੇ ਵਿੱਚ ਵੀ ਅਸੀਂ ਇਸ ਰੁਝਾਨ ਨੂੰ ਦੇਖ ਰਹੇ ਹਾਂ ਕਿ ਇਸ ਦੇ ਨਾਲ ਹੀ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਇਹ ਨਸਲਵਾਦੀ ਰਾਈਟਿੰਗ ਦੀ ਕਹਾਣੀ ਹੈ ਉਹਦੇ 'ਚ ਇਕੱਲੇ ਪ੍ਰੋਟੈਸਟ ਨਹੀਂ ਹੁੰਦੇ। ਫਿਰ ਇਹ ਵੀ ਨਹੀਂ ਹੁੰਦਾ ਕਿ ਸਿਰਫ ਪ੍ਰੋਟੈਸਟ ਹਿੰਸਕ ਹੋ ਕੇ ਪੁਲਿਸ ਤੇ ਹੀ ਅਟੈਕ ਕਰਦੇ ਨੇ ਜਾਂ ਬਿਲਡਿੰਗਾਂ ਨੂੰ ਲੁੱਟ ਖਸੁੱਟ ਵੀ ਨਾਲ ਸ਼ੁਰੂ ਹੁੰਦੀ ਹੈ। ਸੋ ਜਿਹੜੀ ਇੱਥੇ ਪ੍ਰੋਟੈਸਟ ਦੇ ਨਾਲ ਲੁੱਟ ਦਾ ਹੋਣਾ ਇਹ 1992 'ਚ ਦੇਖੀਏ ਜਦੋਂ ਕਿ ਰੋਡਨੀ ਕਿੰਗ, ਜਿਹਦੇ ਨਾਲ ਉਹ ਵੀ ਐਲਏ ਤੋਂ ਰਾਈਟਿੰਗ ਸ਼ੁਰੂ ਹੋਈ ਸੀ, ਇੱਕ ਕਾਲਾ ਜਿਹਦੇ ਨਾਲ ਬਦਸਲੂਕੀ ਪੁਲਿਸ ਨੇ ਕੀਤੀ, ਉਹ ਵੀਡੀਓ ਸਾਹਮਣੇ ਆਈ। ਔਰ ਉਦੋਂ ਅਜੇ ਇੰਨਾ ਭਾਵੇਂ ਸੋਸ਼ਲ ਮੀਡੀਆ ਨਹੀਂ ਸੀ, ਇੱਕਦਮ ਐਲਏ ਦੇ ਵਿੱਚ ਰਾਈਟ ਸ਼ੁਰੂ ਹੋਏ ਔਰ ਫਿਰ ਉਹ ਦੇਖਦੇ ਦੇਖਦੇ ਚਾਰੇ ਪਾਸੇ ਫੈਲੇ। ਲੇਕਿਨ ਉਸ ਤੋਂ ਵੀ ਬਦਤਰ ਜਦੋਂ ਰਾਈਟਿੰਗ ਦੀ ਗੱਲ ਹੁੰਦੀ ਹੈ ਫਿਰ 1960s ਦੀ ਸਿਵਲ ਲਿਬਰਟੀ ਮੂਵਮੈਂਟ ਵੇਲੇ। ਪਰ ਹੁਣ ਜਿਹੜੇ ਬਹੁਤ ਸਾਰੇ ਐਕਸਪਰਟ ਨੇ ਉਹ ਇਹਨੂੰ ਉਸ ਦੌਰ ਦੇ ਨਾਲ ਹੀ ਜੋੜ ਰਹੇ ਨੇ ਕਿ ਭਾਈ ਇਸ ਵੇਲੇ ਅਮਰੀਕਾ ਉਸ ਡਾਇਰੈਕਸ਼ਨ ਵੱਲ ਹੀ ਜਾ ਰਿਹਾ ਹੈ, ਜਿਹੜੀ ਫੈਰੋਸਿਟੀ ਹੈ, ਜਿਹੜੀ ਇਸ ਵੇਲੇ ਲੁੱਟਮਾਰ ਵੀ ਉਹਦੇ ਨਾਲ ਨਾਲ, ਕਿਉਂਕਿ ਕੱਲਾ ਮਿਨੇਸੋਟਾ ਦੇ ਵਿੱਚ ਹੀ ਨਹੀਂ ਲੁੱਟ ਹੋਈ, ਈਵਨ ਅਸੀਂ ਨਿਊਯਾਰਕ 'ਚ ਵੀ ਦੇਖਦੇ ਹਾਂ, ਸ਼ਿਕਾਗੋ 'ਚ ਬਹੁਤ ਵਰਸਟ ਫਾਰਮ 'ਚ ਹੈ, ਔਰ ਇਸ ਵੇਲੇ ਕੋਸਟ ਐਟਲਾਂਟਾ ਜਿੱਥੇ ਜਾਰਜੀਆ ਦੇ ਵਿੱਚ। ਔਰ ਇਸ ਵੇਲੇ ਜਦੋਂ ਕਿ ਆਲਰੇਡੀ ਇੱਕ ਪਾਸੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਵੰਬਰ 'ਚ ਹੈ, ਪ੍ਰੈਜ਼ੀਡੈਂਟ ਟਰੰਪ ਨੇ ਆਲਰੇਡੀ ਇੱਕ ਪੋਲਰਾਈਜੇਸ਼ਨ ਦੀ ਲਾਈਨ ਜਿਹੜੀ ਕਿ ਜ਼ਾਹਰ ਹੈ ਕਿ ਉਹ ਇਹ ਸਮਝਦੇ ਸੀ ਕਿ ਲੋਕਾਂ ਨੂੰ ਜਵਾਬਦੇਹ ਹੋਣਾ ਪਏਗਾ, ਇਕਨੋਮੀ ਬਹੁਤ ਬੁਰੀ ਹਾਲਤ 'ਚ ਹੋ ਗਈ, 1 ਲੱਖ ਤੋਂ ਜ਼ਿਆਦਾ ਮੌਤਾਂ ਨੇ। ਸੋ ਉਹਨਾਂ ਨੇ ਜਿਵੇਂ ਇੰਟਰਨੈਸ਼ਨਲੀ ਆਪਣੇ ਆਪ ਨੂੰ ਆਈਸੋਲੇਟ ਕਰਨਾ ਸ਼ੁਰੂ ਕੀਤਾ ਸੀ, ਕਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਨਾਲੋਂ ਨਾਤਾ ਤੋੜਨਾ ਉਹਨਾਂ ਦਾ ਲੇਟੈਸਟ ਮੂਵ ਸੀ। ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ G7 ਦੀ ਮੀਟਿੰਗ ਜਿਹੜੀ ਵਾਸ਼ਿੰਗਟਨ ਦੇ ਵਿੱਚ ਹੋਣੀ ਸੀ, ਉਹਦੇ 'ਚ ਸਭ ਤੋਂ ਪਹਿਲਾਂ ਜਰਮਨ ਦੀ ਚਾਂਸਲਰ ਨੇ ਮਾਜ਼ਰਤ ਕੀਤੀ। ਉਹਨੇ ਕਿਹਾ ਜੀ ਨਹੀਂ, ਮੈਂ ਲੜ ਰਹੀ ਹਾਂ ਆਪਣੇ ਇਸ ਕੋਰੋਨਾ ਦੇ ਖਿਲਾਫ, ਮੈਂ ਨਹੀਂ ਆ ਸਕਦੀ। ਫਰਾਂਸ ਵਾਲਿਆਂ ਨੇ ਕਿਹਾ ਜੀ ਨਹੀਂ, ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ, ਉਹ ਪ੍ਰੈਜ਼ੀਡੈਂਟ ਹੈ, ਉਹ ਜੇ ਠੀਕ ਹੋਇਆ ਤੇ ਆਏਗਾ। ਸੋ ਉਹ ਆਲਰੇਡੀ ਜ਼ਾਹਰ ਸੀ ਕਿ ਯੂਰਪੀਅਨ ਕੰਟਰੀਜ਼ ਵੀ ਇੱਕ ਪੇਜ ਤੇ ਨਹੀਂ ਨੇ। ਔਰ ਪ੍ਰੈਜ਼ੀਡੈਂਟ ਟਰੰਪ ਨੇ ਸਿਆਣਪ ਕੀਤੀ ਕਿ ਉਹਨਾਂ ਨੇ ਉਹ ਮੀਟਿੰਗ ਹੀ ਕੈਂਸਲ ਕੀਤੀ, ਅਦਰਵਾਈਜ਼ ਉਸ ਮੀਟਿੰਗ 'ਚ ਵੀ ਜਿਹੜਾ ਯੂਰਪ ਪਰਮਾਨੈਂਟ ਅਲਾਈ ਰਿਹਾ ਅਮਰੀਕਾ ਦਾ, ਉਹ ਵੀ ਡਿਸਕਸ ਕਰ ਰਿਹਾ। ਪਰ ਨਾਲ ਦੀ ਨਾਲ ਹੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਟਵੀਟ ਕਰ ਦਿੱਤਾ ਕਿ ਜੀ ਹੁਣ ਅਸੀਂ ਆਉਣ ਵਾਲੀਆਂ ਮੀਟਿੰਗਾਂ 'ਚ ਆਸਟ੍ਰੇਲੀਆ ਨੂੰ, ਵੈਸਟ ਜਰਮਨੀ ਨੂੰ, ਇੰਡੀਆ ਨੂੰ, ਔਰ ਸ਼ਾਇਦ ਕੋਰੀਆ ਨੂੰ, ਸਾਊਥ ਕੋਰੀਆ ਨੂੰ, ਜਰਮਨੀ ਤਾਂ ਹੁਣ ਇੱਕੋ ਹੀ ਹੈ, ਜਰਮਨੀ ਤਾਂ ਹੈ ਹੀ ਹੈ ਇਹਦਾ ਹਿੱਸਾ, ਕੋਰੀਆ ਨੂੰ, ਸਾਊਥ ਕੋਰੀਆ, ਉਹਨੂੰ ਵੀ ਹਿੱਸਾ ਬਣਾਵਾਂਗੇ। ਸੋ ਜ਼ਾਹਰ ਹੈ ਕਿ ਵੀ ਹੁਣ ਨੀਅਰ ਫਿਊਚਰ ਤਾਂ ਉਸ ਮੀਟਿੰਗ ਦਾ ਨਹੀਂ ਹੈ ਕੋਈ ਵੀ ਸਮਾਂ, ਪਰ ਭਾਰਤ ਵਾਲੇ ਇਸ ਗੱਲ ਦੇ ਉੱਤੇ ਉਛਲ ਰਹੇ ਨੇ ਜੀ ਅਸੀਂ ਹੁਣ ਉਹਦੇ 'ਚ ਵੀ ਆਵਾਂਗੇ, ਟਰੰਪ ਨੇ ਸਾਡਾ ਵੀ ਵਿੱਚ ਨਾਂ ਲੈ ਦਿੱਤਾ। ਸੋ ਇਸ ਸਾਰੇ ਦੌਰੇ ਦੇ ਨਾਲ ਹੀ ਇਹ ਜਿਹੜੀ ਰਾਈਟਿੰਗ ਸਾਰੇ ਪਾਸੇ ਅਮਰੀਕਾ 'ਚ ਸ਼ੁਰੂ ਹੋਈ, ਇਹਨੇ ਜਿਹੜੀ ਹੈ ਸਿਚੁਏਸ਼ਨ, ਹਾਲਾਂਕਿ ਕੁਝ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਉਹਨਾਂ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਨੇ ਕਿ ਵੀ ਇਹ ਵੀ ਅਜੇ ਤੱਕ ਪ੍ਰੈਜ਼ੀਡੈਂਟ ਟਰੰਪ ਨੈਸ਼ਨਲ ਟੀਵੀ ਤੇ ਨਹੀਂ ਆਏ ਜਾਂ ਉਹਨਾਂ ਨੇ ਨੇਸ਼ਨ ਨੂੰ ਐਡਰੈਸ ਨਹੀਂ ਕੀਤਾ, ਉਹ ਟਵੀਟ ਹੀ ਕਰ ਰਹੇ ਨੇ। ਔਰ ਜਿਹੜੀ ਪਹਿਲਾ ਟਵੀਟ ਉਹਨਾਂ ਨੇ ਕੀਤੀ ਉਹ ਵੀ ਨਫ਼ਰਤ ਵੱਲ ਜਾਣ ਵਾਲੀ ਸੀ, ਜਦੋਂ ਉਹਨਾਂ ਨੇ ਕਿਹਾ ਕਿ ਇਫ ਦਾ ਲੂਟਿੰਗ ਸਟਾਰਟਸ ਦੈਨ ਦਾ ਸ਼ੂਟਿੰਗ ਸਟਾਰਟਸ। ਹੁਣ ਉਹ ਪ੍ਰੋਟੈਸਟ ਕਰਨ ਵਾਲਿਆਂ ਨੂੰ ਜਿਹੜਾ ਸਾਰਿਆਂ ਨੂੰ ਹੀ ਠੱਗ ਕਹਿ ਰਹੇ ਨੇ। ਔਰ ਅੱਜ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜੀ ਐਂਟੀਫਾ, ਮੈਂ ਇਹਦੀ ਗੱਲ ਕਰਾਂਗਾ ਆਉਣ ਵਾਲੇ ਮਿੰਟਾਂ 'ਚ, ਐਂਟਾਈ ਫਾਸ਼ਿਜ਼ਮ, ਇਹ ਮੂਵਮੈਂਟ ਜਿਹੜੀ ਹੈ 1940s ਦੇ ਵਿੱਚ, ਇਹ ਜਿਹੜਾ ਐਂਟੀਫਾ, ਐਂਟਾਈ ਫਾਸ਼ਿਜ਼ਮ ਸ਼ਬਦ ਜਰਮਨ ਜ਼ਬਾਨ ਦਾ ਹੈ। ਤੁਸੀਂ ਜਦੋਂ ਇਹਨਾਂ ਦੀ ਡਿਕਸ਼ਨਰੀ ਵੈਬਸਟਰ ਦੇਖਦੇ ਹੋ ਤੇ ਉੱਥੋਂ ਦੀ ਸ਼ੁਰੂਆਤ ਹੋਈ। ਨਾਜ਼ੀਆਂ ਦੇ ਖਿਲਾਫ ਇਹ ਇੱਕ ਸੀ ਟਰਮ ਯੂਜ਼ ਕੀਤੀ ਗਈ। ਇਹਨਾਂ ਦਾ ਕੋਈ ਫਿਕਸ ਲੀਡਰ ਨਹੀਂ ਹੈ, ਚਾਰ ਚਫੇਰੇ। ਔਰ ਅਮਰੀਕਾ ਦੇ ਵਿੱਚ ਇਹਦੇ 2 ਵਰਸ਼ਨਸ ਨੇ। ਇੱਕ ਤਾਂ ਇਹ ਹੈ ਕਿ ਵੀ ਇਹ ਪੋਰਟਲੈਂਡ ਦੇ ਵਿੱਚ
ਇਸ ਦੀ ਸ਼ੁਰੂਆਤ ਜਿਹੜੀ ਹੈ 2007 ਦੇ ਵਿੱਚ ਹੋਈ, ਜਿਹਦੇ ਚ ਉਹਨਾਂ ਨੇ ਰੋਜ਼ ਸਿਟੀ ਦੇ ਵਿੱਚ ਐਂਟੀਫਾ ਫਾਊਂਡ ਕੀਤਾ ਔਰ ਇਸ ਦੀ ਬਹੁਤੀ ਫੋਲੋਇੰਗ ਸੋਸ਼ਲ ਮੀਡੀਆ ਤੇ ਹੀ ਹੈ। ਪਰ ਅਮਰੀਕਾ ਜਦੋਂ ਅਸੀਂ ਇਹਨੂੰ ਜ਼ਿਆਦਾ ਦੇਖਿਆ ਜਾਂ ਸੁਣਿਆ ਜਾਂ ਮੇਰੇ ਸਾਹਮਣੇ ਵੀ ਇਹ ਗੁਜ਼ਰਿਆ 2017 ਸੀ। ਸੋ ਜ਼ਾਹਰ ਹੈ ਕਿ 2016 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਬਣਦੇ ਨੇ ਉਦੋਂ ਤੱਕ ਕਾਫੀ ਅਮਰੀਕਨ ਸੁਸਾਇਟੀ ਦੇ ਵਿੱਚ ਪੋਲਰਾਈਜੇਸ਼ਨ ਹੋ ਚੁੱਕੀ ਸੀ। ਇਹਨਾਂ ਦੇ ਕੈਂਪੇਨ ਦੇ ਦੌਰਾਨ ਵੀ ਜਿਹੜਾ ਮੁੱਦਾ ਇਸਲਾਮੋਫੋਬੀਆ ਹੋਏ, ਜ਼ੀਨੋਫੋਬੀਆ ਹੋਏ, ਮੈਕਸੀਕੋ ਦੇ ਖਿਲਾਫ ਹੋਏ, ਲਤੀਨੋ ਦੇ ਖਿਲਾਫ ਹੋਏ, ਸੋ ਇਸ ਸਾਰੇ ਦੇ ਉੱਤੇ ਜਿਹੜੇ ਅਮਰੀਕਾ ਦੇ ਵਿੱਚ ਉਹ ਲੋਕ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਇਹਨਾਂ 'ਚ ਸਿਰਫ ਕਾਲੇ ਨਹੀਂ ਨੇ, ਕਾਲੇ ਕਈ ਥਾਵਾਂ ਤੇ ਰਾਦਰ ਘੱਟ ਨੰਬਰ ਹੁੰਦਾ ਹੈ, ਉਹਦੇ 'ਚ ਬਹੁਤ ਸਾਰੇ ਉਹ ਅਮਰੀਕਨ ਨੇ ਔਰ ਯੰਗਸਟਰ ਜਿਹੜੇ ਮਹਿਸੂਸ ਕਰਦੇ ਨੇ ਕਿ ਸੁਸਾਇਟੀ ਦੇ ਵਿੱਚ ਜਸਟਿਸ ਹੋਣਾ ਚਾਹੀਦਾ ਹੈ, ਸੁਸਾਇਟੀ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਕਿਸੇ ਨਾਲ ਵੀ ਉਹਦੀ ਨਸਲ ਤੇ ਬੇਸਡ ਨਫ਼ਰਤ ਨਾ ਹੋਏ ਜਿਹਨੂੰ ਰੇਸਿਜ਼ਮ ਕਹਿੰਦੇ ਆ, ਕਿਸੇ ਦਾ ਫੋਰਨਰ ਹੋਣਾ ਨਫ਼ਰਤ ਦਾ ਕਾਰਨ ਨਾ ਬਣੇ ਜਿਹਨੂੰ ਜ਼ੀਨੋਫੋਬੀਆ ਕਹਿੰਦੇ ਆ, ਕਿਸੇ ਦੀ ਸੈਕਸ਼ੂਅਲ ਓਰੀਐਂਟੇਸ਼ਨ ਉਹ ਭਾਵੇਂ ਕੋਈ ਹੋਮੋਸੈਕਸ਼ੂਅਲ ਹੈ ਜਾਂ ਲੈਸਬੀਅਨ ਹੈ, ਕਿਉਂਕਿ ਈਵਨ ਅਮਰੀਕਾ ਵਰਗੇ ਮੁਲਕ 'ਚ ਵੀ ਲੰਬਾ ਵਕਤ ਹੋਮੋਸੈਕਸ਼ੂਅਲਸ ਔਰ ਲੈਸਬੀਅਨ ਉਹਨਾਂ ਦੇ ਖਿਲਾਫ ਵਾਇਲੈਂਸ ਵੀ ਹੋਈ, ਉਹਨਾਂ ਦੇ ਮਰਡਰ ਵੀ ਹੁੰਦੇ ਰਹੇ ਔਰ ਹੁਣ ਵੀ ਜਿਹੜੇ ਨੇ ਜੇ ਤੁਸੀਂ ਸਾਊਥ ਵਿੱਚ ਜਾਓ ਅਮਰੀਕਾ ਦੇ ਤਾਂ ਉਸ ਕਿਸਮ ਦਾ ਹੀ ਮਾਹੌਲ ਹੁੰਦਾ ਹੈ। ਸੋ ਇਹਨਾਂ ਦਾ ਜਿਹੜਾ ਚਾਰਟਰ ਸੀ ਜਿਹਦੇ ਵਿੱਚ ਬੇਸ਼ੱਕ ਨਾ ਉਹਨਾਂ ਦਾ ਐਂਟੀਫਾ ਐਂਟਾਈ ਫਾਸ਼ਿਜ਼ਮ, ਹੁਣ ਫਾਸ਼ਿਜ਼ਮ ਦਾ ਬਰਥ ਜਿਹੜਾ ਉਹ ਇਟਲੀ ਦੇ ਵਿੱਚ ਹੁੰਦਾ ਹੈ, ਜਨਰਲ ਮਸੋਲਿਨੀ। ਔਰ ਜੇ ਮੇਰੇ ਕੋਲ ਵਕਤ ਨਹੀਂ ਹੈ ਕਿ ਭਾਈ ਇਹ ਜਿਹੜੇ ਲਫ਼ਜ਼ ਨੇ ਜਿਨ੍ਹਾਂ ਦੇ ਵਿੱਚ ਓਲੀਗਾਰਕੀ ਹੈ ਜਾਂ ਫਾਸ਼ਿਜ਼ਮ ਹੈ ਜਾਂ ਅਥੋਰੀਟੇਰੀਅਨਿਜ਼ਮ ਹੈ ਜਾਂ ਨਾਜ਼ੀਜ਼ਮ ਹੈ, ਇਹਨਾਂ 'ਚ ਕੀ ਫਰਕ ਹੈ, ਪਰ ਜਿਵੇਂ ਜਿਵੇਂ ਜਿਸ ਮੁਲਕ ਦੇ ਵਿੱਚ ਇਹਦੀ ਇੰਪਲੀਮੈਂਟੇਸ਼ਨ ਹੁੰਦੀ ਗਈ ਉੱਥੋਂ ਦਾ ਜਿਹੜਾ ਲੁਬੇ ਲਬਾਬ ਜੇ ਤੁਸੀਂ ਕਹਿਣਾ ਹੋਏ ਕਿ ਸਾਰੀ ਪਾਵਰ ਇੱਕ ਹੱਥਾਂ ਦੇ ਵਿੱਚ, ਉਹ ਭਾਵੇਂ ਮਿਲਟਰੀ ਦੇ ਬਲਬੂਤੇ ਤੇ ਹੋਏ ਜਿਵੇਂ ਮਿਲਟਰੀ ਡਿਕਟੇਟਰਸ਼ਿਪਸ ਹੁੰਦੀਆਂ ਨੇ, ਜਾਂ ਮੈਜੋਰਿਟੇਰੀਅਨਿਜ਼ਮ ਦੇ ਬਲਬੂਤੇ ਤੇ ਹੋਏ ਜਿਵੇਂ ਨਾਜ਼ੀਆਂ ਨੇ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਦੇ ਵਿੱਚ ਹਿਟਲਰ ਦੀ ਕਮਾਂਡ ਥੱਲੇ ਪਾਵਰ ਲਈ, ਜਾਂ ਹਿੰਦੂ ਤਵੀਆਂ ਨੇ ਵੋਟਾਂ ਦੇ ਸਿਰ ਮੈਜੋਰਿਟੇਰੀਅਨਿਜ਼ਮ ਦੇ ਥੱਲੇ 2014 ਚ ਪਾਵਰ ਲਈ ਆਰਐਸਐਸ ਦੀ ਹਿੰਦੁਸਤਾਨ ਦੀ ਆਈਡੀਓਲੋਜੀ ਨੇ, ਔਰ 2019 ਦੇ ਵਿੱਚ ਮੋਦੀ ਵਾਪਸ ਚੁਣਿਆ ਗਿਆ ਜਿਵੇਂ ਹਿਟਲਰ ਔਰ ਨਾਜ਼ੀ ਪਾਰਟੀ ਸਟਰੋਂਗਰ ਹੁੰਦੀ ਚਲੀ ਗਈ, ਜਾਂ ਈਵਨ ਅਮਰੀਕਾ ਦੇ ਹਵਾਲੇ ਨਾਲ ਇਸ ਐਂਟੀਫਾ ਦਾ ਜ਼ੋਰ ਫੜਨਾ ਸੀ ਕਿ ਜਿਵੇਂ ਬੇਸ਼ੱਕ 2016 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕੋਈ ਫੌਜ ਦੇ ਨਾਲ ਜਿਹੜੀ ਆ ਉਹ ਪਾਵਰ ਨਹੀਂ ਲਈ, ਲੋਕਾਂ ਤੋਂ ਹੀ ਲਈ, ਪਰ ਕਿਵੇਂ ਨਫ਼ਰਤ ਫੈਲਾ ਕੇ, ਕਿਵੇਂ ਪੋਲਰਾਈਜ਼ ਕਰਕੇ, ਸੁਸਾਇਟੀ ਦੀ ਪਾਲਾਬੰਦੀ ਕਰਕੇ। ਸੋ ਇਹ ਜਿਹੜੀ ਐਂਟੀਫਾ ਬੇਸ਼ੱਕ ਐਂਟਾਈ ਫਾਸ਼ਿਜ਼ਮ ਦੇ ਅਗੇਂਸਟ ਫਾਸ਼ੀਵਾਦ ਜਿਹਨੂੰ ਅਸੀਂ ਕਹਿੰਦੇ ਆ ਸ਼ੁਰੂ ਹੋਈ ਮੂਵਮੈਂਟ ਹੋਈ ਹੈ, ਲੇਕਿਨ ਇਹਦੇ ਚਾਰ ਜਿਹੜੇ ਉਹਨਾਂ ਨੇ ਆਪਣੇ ਵਿਰੋਧ ਵਾਲੇ ਜਿਹੜੇ ਟਾਰਗੇਟ ਰੱਖੇ ਉਹਦੇ ਚ ਜ਼ਾਹਰ ਹੈ ਕਿ ਫਾਸ਼ਿਜ਼ਮ ਹੈ, ਔਰ ਇਸ ਸਾਰੇ ਉਹ ਫਾਸ਼ਿਜ਼ਮ ਚੋਂ ਹੀ ਅਥੋਰੀਟੇਰੀਅਨਿਜ਼ਮ ਨਿਕਲਦਾ, ਅਥਾਰਟੀ ਹੈ, ਹੋਮੋਫੋਬਿਕ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਰੇਸਿਜ਼ਮ ਔਰ ਜ਼ੀਨੋਫੋਬੀਆ ਜਿਹੜੇ ਬਾਹਰਲੇ ਲੋਕਾਂ ਦੇ ਨਾਲ ਨਫ਼ਰਤ ਕਰਦੇ ਨੇ। ਹੁਣ ਇਸ ਸਾਰੇ ਚ 2016 ਦੇ ਵਿੱਚ ਕਿਉਂਕਿ ਟਰੰਪ ਦੀ ਚੋਣ ਹੁੰਦੀ ਹੈ, ਇਸ ਤੋਂ ਬਾਅਦ ਇਹ ਜ਼ੋਰ ਫੜਦਾ ਹੈ, ਔਰ ਜਿਹੜੀ ਇਹਨਾਂ ਦੀ ਐਕਟੀਵਿਟੀ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਦੇਖਦੇ ਹਾਂ, ਹਾਲਾਂਕਿ ਇਹਨਾਂ ਨੂੰ ਇੱਕ ਸੈਕਸ਼ਨ ਜਿਨ੍ਹਾਂ ਚ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਵੇਂ ਅੱਜ ਟਵੀਟ ਕੀਤਾ ਹੈ ਕਿ ਵੀ ਇਹ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੈ ਔਰ ਇਹਨਾਂ ਤੇ ਅਸੀਂ ਪਾਬੰਦੀ ਲਾਵਾਂਗੇ, ਹਾਲਾਂਕਿ ਹਕੀਕਤ ਇਹ ਹੈ ਕਿ ਇਹਨਾਂ ਦੀ ਕੋਈ ਰੈਗੂਲਰ ਮੈਂਬਰਸ਼ਿਪ, ਹਾਲਾਂਕਿ ਲੱਖਾਂ ਦੀ ਗਿਣਤੀ ਚ ਨੇ ਹੁਣ ਅਮਰੀਕਾ, ਇਹਨਾਂ ਦੀ ਕੋਈ ਮੈਂਬਰਸ਼ਿਪ ਨਹੀਂ ਹੈ। ਸੋਸ਼ਲ ਮੀਡੀਆ ਰਾਹਾਂ ਇਹਨਾਂ ਦੀ ਇਹ ਪਛਾਣ ਜ਼ਰੂਰ ਹੈ, ਸਿਰ ਤੋਂ ਪੈਰਾਂ ਤੱਕ ਇਹ ਕਾਲਾ ਲਿਬਾਸ ਪਾਉਂਦੇ ਨੇ ਔਰ ਵੈਸੇ ਵੀ ਇਹ ਮਾਸਕ ਦੇ ਨਾਲ ਮੂੰਹ ਢੱਕਦੇ ਨੇ ਤਾਂ ਕਿ ਪਰਖ ਨਾ ਹੋਏ। ਹੁਣ ਤਾਂ ਵੈਸੇ ਹੀ ਕਰੋਨਾ ਵਾਇਰਸ ਨੇ ਸੌਖਾ ਕਰ ਦਿੱਤਾ ਹੈ, ਸਿਰ ਦੇ ਉੱਤੇ ਉਸ ਕਿਸਮ ਦਾ ਹੈਟ ਵੀ ਇਹ ਪਾਉਂਦੇ ਨੇ, ਔਰ ਪਹਿਲਾਂ ਇਹਦੇ ਵਿੱਚ ਸਿਰਫ ਮੇਲ ਹੀ ਜ਼ਿਆਦਾ ਸੀ, ਹੁਣ ਜਿਹੜੇ ਕੈਲੀਫੋਰਨੀਆ ਦੇ ਵਿੱਚ ਇਸ ਦੇ ਥੱਲੇ ਪ੍ਰੋਟੈਸਟ ਹੋ ਰਹੇ ਨੇ ਉਹਨਾਂ 'ਚ ਫੀਮੇਲਸ ਵੀ ਨੇ, ਔਰ ਈਵਨ ਕੈਲੀਫੋਰਨੀਆ 'ਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਇਹ 2017 ਦੇ ਵਿੱਚ ਜਿਹੜੀ ਹੈ ਬਰਕਲੀ ਦੇ ਵਿੱਚ ਇਹ ਪ੍ਰੋਟੈਸਟ ਹੋਏ ਸੀ, ਔਰ ਇਹ ਜਿਹੜੀਆਂ ਦੋਨੋਂ ਹੀ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੇ ਡਾਇਰੈਕਟਲੀ ਬੈਨ ਕਰਨ ਨੂੰ ਕਿਹਾ ਪਰ ਕੋਈ ਬੈਨ ਕਰਨ ਵਾਲਾ ਹੈ ਨਹੀਂ ਕੁਝ ਵੀ, ਕਿਉਂਕਿ ਉਹ ਤਾਂ ਆਰਗੇਨਾਈਜੇਸ਼ਨ
ਐਗਜ਼ਿਸਟ ਨਹੀਂ ਕਰਦੀ, ਪਰ ਇਹਨਾਂ ਦਾ ਇੱਕ ਲੂਜ਼ ਨੈਟਵਰਕ ਹੈ। ਉਸ ਦੇ ਵਿੱਚ ਜਿਹੜੀਆਂ ਧਿਰਾਂ, ਹੁਣ ਇਹੀ ਕਾਰਨ ਹੈ ਕਿ ਇਹਨਾਂ ਤੋਂ ਖਤਰਾ ਜਿਹੜਾ ਹੈ ਉਹ ਡੈਮੋਕ੍ਰੈਟਸ ਨੂੰ ਵੀ ਹੈ। ਔਰ 2017 ਦੇ ਵਿੱਚ ਨੈਂਸੀ ਪਲੋਸੀ ਨੇ ਜਦੋਂ ਯੂਨੀਵਰਸਿਟੀ ਆਫ ਬਰਕਲੀ ਦੇ ਵਿੱਚ ਵਾਇਲੈਂਸ ਹੋਈ ਤਾਂ ਉਹਨੇ ਡਿਕਰਾਈ ਕੀਤਾ, ਉਹਨੇ ਕਿਹਾ ਜਿਹਨਾਂ ਸਾਰਿਆਂ ਨੂੰ ਅਰੈਸਟ ਕਰੋ। ਜਾਂ ਦੂਜਾ ਰਿਪਬਲਿਕਨ ਦਾ ਵੈਸੇ ਹੀ ਜਿਹੜੇ ਇਹਨਾਂ ਨੇ ਇਸ ਦੇ ਥੱਲੇ ਪਿਛਲੇ ਐਂਟੀਫਾ ਨੇ 3-4 ਕਾਰੇ ਕੀਤੇ ਨੇ, ਉਹਨਾਂ ਦੇ ਵਿੱਚ ਇੱਕ ਜਿਹੜਾ ਮੁੱਖ ਤੌਰ ਦੇ ਉੱਤੇ 2017 ਦੇ ਵਿੱਚ ਸੀ, ਜਦੋਂ ਕਿ ਉਹਨਾਂ ਨੇ ਇੱਕ ਅਲਟਰਾ ਰਾਈਟ ਮੈਂਬਰ ਨੂੰ, ਜਿਹੜਾ ਰਾਈਟ ਵਿੰਗਰ ਨੇ, ਜਿਹੜੀ ਨਾਜ਼ੀ ਆਈਡੀਓਲੋਜੀ ਦੇ ਉੱਤੇ ਯਕੀਨ ਕਰਦੇ ਨੇ, ਉਹਦੀ ਚੰਗੀ ਪੰਚਿੰਗ ਕੀਤੀ, ਮਾਰ ਕੁਟਾਈ ਕੀਤੀ ਸੀ। ਫਿਰ ਇੱਕ ਰਾਈਟ ਵਿੰਗ ਰਾਈਟਰ ਜਿਹੜਾ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਦੇ ਵਿੱਚ ਉਹਨੇ ਬੋਲਣ ਆਣਾ ਸੀ, ਪਰ ਇਹ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਪਹੁੰਚ ਗਏ ਔਰ ਉਹਨਾਂ ਨੇ ਉਹਨੂੰ ਰੋਕ ਦਿੱਤਾ। ਉਦੋਂ ਵੀ ਉੱਥੇ ਕਾਫੀ ਜਿਹੜਾ ਮਾਹੌਲ ਤਲਖ ਬਣਿਆ। ਔਰ ਫਿਰ ਅਸੀਂ ਜਦੋਂ ਜ਼ਿਆਦਾ ਜਿਹਦੀ ਚਰਚਾ ਹੋਈ ਕਿ ਚਾਰਲਸਵਿਲ ਦੇ ਵਿੱਚ ਵਰਜੀਨੀਆ 'ਚ ਰਾਈਟ ਵਿੰਗ, ਜਿਨ੍ਹਾਂ ਦੇ ਲਈ ਇੱਕ ਨਾਂ ਹੁੰਦਾ ਸੀ KKK, ਕੂ ਕਲੈਕਸ ਕਲੈਨ, ਔਰ ਇਹ ਬਿਲਕੁਲ ਐਕਸਟ੍ਰੀਮ ਜਿਵੇਂ ਨਾਜ਼ੀਆਂ ਦੀ ਆਈਡੀਓਲੋਜੀ ਸੀ ਕਿ ਮੁਲਕ ਗੋਰਿਆਂ ਦਾ ਹੈ, ਵਾਈਟ ਰੇਸ ਸੁਪੀਰੀਅਰ ਹੈ। ਔਰ ਇਹ ਜਿਹੜੇ ਕੂ ਕਲੈਕਸ ਕਲੈਨ ਸੋਚ ਹੈ ਜਿਹੜੀ ਟਰੰਪ ਦੇ ਰਾਹੀਂ ਅੱਜ ਪੋਲੀਟੀਕਲੀ ਕਾਫੀ ਇਹਨਾਂ ਦਾ ਜ਼ੋਰ ਫੜਿਆ। ਔਰ ਇਸ ਗੱਲ ਦਾ ਇੱਕ ਡਰ ਵੀ ਹੈ ਕਿ ਇਹ ਜਿਹੜੀ ਹੇਟਰੇਡ ਔਰ ਇਸ ਵੇਲੇ ਜੋ ਚੱਲ ਰਿਹਾ ਅਮਰੀਕਾ 'ਚ, ਇਹ ਅਲਟੀਮੇਟਲੀ ਪ੍ਰੈਜ਼ੀਡੈਂਟ ਟਰੰਪ ਦੀ ਜਿੱਤ ਵੱਲ ਵੀ ਲਿਜਾ ਸਕਦਾ ਹੈ, ਕਿਉਂਕਿ ਜਿਹੜੇ ਇਸ ਵੇਲੇ ਵਿਰੋਧ ਕਰਨ ਵਾਲੇ ਨੇ ਉਹ ਭਾਵੇਂ ਕਾਲੇ ਹੋਣ ਜਾਂ ਗੋਰਿਆਂ ਵਿੱਚੋਂ ਵੀ ਉਹ ਲੋਕ ਜਿਹੜੇ ਪਹਿਲਾਂ ਹੀ ਲਿਬਰਲ ਵੈਲਿਊਜ਼ ਦੇ ਵਿੱਚ ਯਕੀਨ ਰੱਖਦੇ ਨੇ। ਔਰ ਇਹ ਹੋਰ ਵੀ, ਔਰ ਮੈਨੂੰ ਇੱਕ ਖੌਫ ਹੈ ਕਿ ਜੇ ਆਉਣ ਵਾਲੇ ਦਿਨਾਂ 'ਚ ਜਿਵੇਂ ਇੱਕ ਘਟਨਾ ਪਰਸੋਂ ਵਾਪਰੀ ਕਿ ਭਾਈ ਇੱਕ ਬੰਦਾ ਜਿਹੜਾ ਕਿ ਵੱਡਾ ਟੈਂਕਰ ਲੈ ਕੇ ਉਹ ਭੱਜ ਨਿਕਲਿਆ, ਉਹਨੂੰ ਕ੍ਰਾਸਿੰਗ ਨੂੰ ਕਰਕੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਸੀ ਉਹਨਾਂ ਦੇ ਉੱਤੇ ਚੜਾਉਣ ਦੇ ਲਈ, ਫਿਰ ਉੱਥੇ ਜਾ ਕੇ ਰੁਕਿਆ ਤੇ ਉਹਦੇ ਥੱਲੇ ਬਹੁਤ ਸਾਰੀਆਂ ਮੌਤਾਂ ਹੋ ਜਾਣੀਆਂ ਸੀ। ਫਿਰ ਕੀ ਹਾਲ ਹੁੰਦਾ ਹੈ? ਹੁਣ ਵੀ ਜਦੋਂ ਇਹ ਪ੍ਰੋਟੈਸਟ ਚੱਲ ਰਹੇ ਨੇ, ਕੋਈ ਐਕਸਟ੍ਰੀਮ ਰਾਈਟ ਵਿੰਗਰ, ਕੋਈ ਸਿਰ ਫਿਰਿਆ ਆ ਕੇ ਫਾਇਰਿੰਗ ਕਰਦੇ, ਜਾਂ ਜਿਹੜੇ ਸੱਚਮੁੱਚ ਰਾਈਟ ਵਿੰਗਰ ਨੇ ਜਿਨ੍ਹਾਂ ਨੇ, ਔਰ ਐਵੇਂ ਨਹੀਂ ਕਰੋਨਾ ਦੇ ਵੇਲੇ ਜਿਹੜੀ ਗੱਲ ਸਾਹਮਣੇ ਆਈ ਕਿ ਭਾਈ ਗਰੋਸਰੀ ਸਟੋਰਾਂ ਦੇ ਬਾਹਰ ਇੰਨੀ ਭੀੜ ਨਹੀਂ ਹੈ ਜਿੰਨੀ ਗਨ ਸਟੋਰਸ ਦੇ ਬਾਹਰ ਹੈ ਕਿ ਲੋਕ ਗਨਸ ਖਰੀਦ ਰਹੇ ਨੇ। ਹੁਣ ਜੇ ਉਹ ਵੀ ਬਾਹਰ ਨਿਕਲ ਆਏ ਔਰ ਆਪਸੀ ਭਿੜੰਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਾਂ ਵਾਇਲੈਂਸ ਸ਼ੁਰੂ ਹੋ ਗਈ, ਤੇ ਫਿਰ ਮੈਨੂੰ ਲੱਗਦਾ ਹੈ ਕਿ ਅਮਰੀਕਾ ਬਹੁਤ ਬੁਰੀ ਤਰ੍ਹਾਂ ਇੱਕ ਸਿਵਲ ਵਾਰ ਦੇ ਵਿੱਚ ਜਿਹੜਾ ਉਲਝ ਜਾਏਗਾ। ਪ੍ਰੈਜ਼ੀਡੈਂਟ ਟਰੰਪ ਤਾਂ ਹੋ ਸਕਦਾ ਆਪਣੀਆਂ ਵੋਟਾਂ ਗਿਣ ਰਹੇ ਹੋਣ, ਮੈਨੂੰ ਨਹੀਂ ਪਤਾ ਹੈ ਕਿ ਵੀ ਉਹਨਾਂ ਦੇ ਕਿੰਨਾ ਕੁ ਹੁਣ ਵਸ 'ਚ ਵੀ ਰਹੇਗਾ। ਹਾਲਾਂਕਿ ਇਹ ਇਸ ਵੇਲੇ ਜਿਹੜਾ ਜ਼ਿੰਮੇਵਾਰ ਲੀਡਰ ਹੁੰਦਾ ਹੈ ਉਹਦਾ ਇਹ ਫਰਜ਼ ਹੁੰਦਾ ਹੈ ਕਿ ਭਾਈ ਉਹ ਬਾਹਰ ਨਿਕਲਣ, ਨੇਸ਼ਨ ਨੂੰ ਐਡਰੈਸ ਕਰਨ, ਉਹਨਾਂ ਨੂੰ ਉਹ ਫੀਲਿੰਗ ਦੇਣ, ਕਿਉਂਕਿ ਜਿਹੜਾ ਜਿਸ ਗੋਰੇ ਨੇ ਇਹ ਘਟਨਾ ਕੀਤੀ ਉਹ ਤਾਂ ਅਰੈਸਟ ਵੀ ਹੋ ਗਿਆ, 3rd ਡਿਗਰੀ ਚਾਰਜ ਭਾਵੇਂ ਲੱਗਾ ਹੈ ਜਾਂ ਦੂਜਾ, ਲੇਕਿਨ ਉਹਨਾਂ ਦੀ ਫੈਮਿਲੀ ਵੀ ਕਹਿ ਰਹੀ ਹੈ ਕਿ ਭਾਈ ਦਾ ਮਕਸਦ ਪੂਰਾ ਹੈ ਹੁਣ। ਲੇਕਿਨ ਹੁਣ ਜਿਵੇਂ ਮੈਂ ਕਿਹਾ ਵੀ ਜਿਹੜੀਆਂ ਪੈਂਟ ਅਪ ਫੀਲਿੰਗਸ ਹੁੰਦੀਆਂ ਨੇ, ਜਿਹੜੀ ਚੀਜ਼ ਦੱਬੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਉਸ ਦਾ ਇਜ਼ਹਾਰ ਹੁੰਦਾ ਹੈ। ਸੋ ਇਹ ਜਿਹੜਾ ਕੁਝ ਸਾਰਾ ਚੱਲ ਰਿਹਾ ਹੈ ਇਹ ਬੜਾ ਦੁਖਦਾਈ ਹੈ, ਇਹ ਡਿਸਗ੍ਰੇਸਫੁਲ ਹੈ। ਔਰ ਜਿਵੇਂ ਇੰਟਰਨੈਸ਼ਨਲ ਮੀਡੀਆ 'ਚ ਮੈਂ ਅੱਜ ਹੀ ਰਾਇਟਰ ਦਾ ਇੱਕ ਐਨਾਲਿਸਿਸ ਦੇਖ ਰਿਹਾ ਸੀ ਕਿ ਆ ਵੀ ਜਿਹੜਾ ਅਮਰੀਕਾ ਦਾ ਗਲੋਬਲ ਲੀਡਰ ਵਾਲਾ ਕਾਨਸੈਪਟ ਸੀ ਉਹ ਪਹਿਲਾਂ ਹੀ ਕਰੋਨਾ ਨੇ ਉਸ ਨੂੰ ਤੋੜ ਦਿੱਤਾ ਹੈ, ਕਿਉਂਕਿ ਜਿਵੇਂ ਮਿਸ ਹੈਂਡਲਿੰਗ ਹੋਈ, ਮੈਕਸਿਮਮ ਡੈਥਸ ਹੋਈਆਂ ਔਰ ਈਵਨ ਹੈਲਥ ਸੈਕਟਰ ਦੇ ਵਿੱਚ ਸਾਡੀ ਫੇਲਿਅਰ ਹੋਈ। ਉੱਥੇ ਜਿੱਥੇ ਕਿ ਅਮਰੀਕਾ ਹੁਣ ਹਾਂਗਕਾਂਗ ਦੇ ਮੁੱਦੇ ਨੂੰ ਆਧਾਰ ਬਣਾ ਕੇ ਚੀਨ ਨੂੰ ਘੇਰ ਰਿਹਾ ਸੀ ਇੰਟਰਨੈਸ਼ਨਲ ਕਮਿਟੀ 'ਚ, ਅਸੀਂ ਵੀ ਕਿਹਾ ਜੋ ਚਾਈਨਾ ਕਰ ਰਿਹਾ ਹਾਂਗਕਾਂਗ ਦੇ ਵਿੱਚ ਅਸੀਂ ਉਹਨੂੰ ਐਂਡੋਰਸ ਨਹੀਂ ਕਰਦੇ। ਜੋ ਵੀ ਐਗਰੀਮੈਂਟ 1998 ਦਾ ਜਿਹੜਾ ਉਹਨਾਂ ਦਾ ਹੈ ਕਿ ਉਹਨਾਂ ਦੀ ਜਿਹੜੀ ਹੈ 19 ਆਟੋਨਮੀ ਕਾਇਮ ਰੱਖਣੀ ਚਾਹੀਦੀ ਹੈ, ਪਰ ਮੈਨੂੰ ਇਹ ਲੱਗਦਾ ਵੀ ਅਮਰੀਕਾ ਖੁਦ ਜਿਸ ਦੇ ਵਿੱਚ ਘਿਰ ਗਿਆ ਹੁਣ, ਔਰ ਜਿਵੇਂ ਇੱਥੇ ਵੀ ਇਹ ਹੋਇਆ ਕਿ ਈਵਨ ਮਿਨੇਸੋਟਾ ਦੇ ਪਹਿਲੇ ਦਿਨ ਦੇ ਪ੍ਰੋਟੈਸਟ ਦੇ ਵਿੱਚ CNN ਦਾ ਇੱਕ ਰਿਪੋਰਟਰ ਜਿਹੜਾ ਕਿ ਲਾਈਵ ਕਵਰੇਜ ਕਰ ਰਿਹਾ ਸੀ ਉਹਨੂੰ ਪਿੱਛੋਂ ਦੀ ਆ ਕੇ ਅਰੈਸਟ ਕਰ ਲਿਆ, ਫੋਟੋਗ੍ਰਾਫਰ ਭਾਵੇਂ ਉਹਨੂੰ ਮਾਫੀ ਮੰਗ ਕੇ ਬਾਅਦ ਛੱਡ ਦਿੱਤਾ ਹੈ। ਪਰ ਇਹੀ ਹਾਲ ਅਸੀਂ ਦੂਸਰੇ ਹਵਾਲੇ ਨਾਲ ਦੇਖ ਰਹੇ ਹਾਂ, ਜ਼ਿਆਦਤੀਆਂ ਦੀਆਂ ਖਬਰਾਂ ਵੀ ਆ ਰਹੀਆਂ ਨੇ। ਹਾਲਾਂਕਿ ਮੈਂ ਸਮਝਦਾ ਵੀ ਅਮਰੀਕਨ ਪੁਲਿਸ ਜਾਂ ਖਾਸ ਤੌਰ ਤੇ ਇਹਨਾਂ ਦੇ ਜਿਹੜੇ ਨੈਸ਼ਨਲ ਗਾਰਡਸ ਨੇ ਉਹ ਕਾਫੀ ਟ੍ਰੇਨਡ ਹੁੰਦੇ ਨੇ, ਉਹ ਕਾਫੀ ਰਿਸਟ੍ਰੇਨ ਰੱਖ ਰਹੇ ਨੇ, ਨਹੀਂ ਤਾਂ ਹੁਣ ਤੱਕ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ। ਲੇਕਿਨ ਇਹ ਰਿਸਟ੍ਰੇਨ ਕਿੰਨੀ ਕੁ ਦੇਰ ਰਹੇਗਾ, ਵਾਇਲੈਂਸ ਕਿਸ ਹੱਦ ਨੂੰ ਟੱਚ ਕਰੇਗੀ। ਪਰ ਇੱਕ ਗੱਲ ਜ਼ਾਹਰ ਹੈ ਕਿ ਜਿਹੜਾ ਅਮਰੀਕਾ ਦੁਨੀਆ ਦੇ ਦੂਸਰੇ ਖਿੱਤਿਆਂ ਨੂੰ
ਸਬਕ ਦਿੰਦਾ ਸੀ ਹਿਊਮਨ ਰਾਈਟਸ ਦਾ, ਬਰਾਬਰੀ ਦਾ, ਫਰੀडम ਆਫ ਐਕਸਪ੍ਰੈਸ਼ਨ ਦਾ, ਔਰ ਉਹ ਸਾਰੇ ਦਾ ਜਿਉਂ-ਜਿਉਂ ਅਮਰੀਕਾ ਦੇ ਵਿੱਚ ਪਾਬੰਦੀਆਂ ਲੱਗਦੀਆਂ ਜਾਣਗੀਆਂ। ਹਾਲਾਂ ਅਮਰੀਕਾ ਦੇ ਵਿੱਚ ਡੋਮੈਸਟਿਕ ਟੈਰਰਿਜ਼ਮ ਨੂੰ ਲੈ ਕੇ ਕੋਈ ਲਾਅ ਨਹੀਂ ਹੈ, ਔਰ ਇਹ ਸਾਰੇ ਜਿਹੜੇ ਪੀਰੀਅਡ 'ਚ ਤੁਸੀਂ ਜਿਸ ਕਿਸਮ ਦਾ ਮਾਹੌਲ ਸਿਰਜਿਆ ਦੇਖ ਰਹੇ ਹੋ ਇੱਥੇ, ਇਹ ਸਾਡੇ ਸਾਰਿਆਂ ਦੇ ਲਈ ਜਦੋਂ ਇਹ ਨਫ਼ਰਤ ਫੈਲਦੀ ਹੈ ਉਹ ਫਿਰ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਸਾਡੇ ਸ਼ਾਇਦ ਬਹੁਤ ਸਾਰੇ ਘਰਾਂ 'ਚ ਬੈਠੇ ਮਹਿਸੂਸ ਕਰ ਰਹੇ ਹੋਣ ਕਿ ਜੀ ਅਸੀਂ ਤਾਂ ਨਾ ਕਾਲੇ ਆ ਨਾ ਗੋਰੇ ਆ। ਇਸ ਗੱਲ ਦਾ ਧਿਆਨ ਰਹੇ ਕਿ ਜੇ ਕਾਲਿਆਂ ਨੂੰ 1960 'ਚ ਹੱਕ ਮਿਲੇ ਸੀ ਬਰਾਬਰੀ ਦੇ, ਤੇ ਸਾਡੇ ਲੋਕਾਂ ਨੂੰ ਵੀ ਹੱਕ ਮਿਲੇ ਸੀ। 1960 ਤੋਂ ਪਹਿਲਾਂ ਕਿੰਨੇ ਕੁ ਇੱਥੇ ਆ ਸਕਦੇ ਸੀ, ਜਾਂ ਕਿੰਨੇ ਕੁ ਇਮੀਗ੍ਰੇਸ਼ਨ ਦੇ ਲਾਅ ਵੀ ਉਦੋਂ ਹੀ ਬਦਲੇ, ਉਦੋਂ ਹੀ ਖੁੱਲ ਮਿਲੀ। ਸੋ ਅੱਜ ਇਹ ਵੀ ਇੱਕ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਮੈਂ ਦੇਖਦਾ ਪ੍ਰੋਟੈਸਟ ਦੇ ਵਿੱਚ ਸਾਡੇ ਸਿੱਖ ਭੈਣ ਭਰਾ ਵੀ ਸ਼ਾਮਲ ਹੋ ਰਹੇ ਨੇ। ਹਾਲਾਂ ਉਹ ਤਾਂ ਪੀਸਫੁਲ ਨੇ, ਲੇਕਿਨ ਮੈਂ ਜਦੋਂ ਇਹ ਵੀ ਗੱਲ ਕਰ ਰਿਹਾ ਮੈਨੂੰ ਇਹ ਵੀ ਖਿਆਲ ਆ ਰਿਹਾ ਇਹਨਾਂ ਦੇ ਵਿੱਚ ਕੋਈ ਸਾਡੇ ਉਹ ਭਰਾ ਭੈਣਾਂ ਵੀ, ਜਦੋਂ ਮੈਂ ਵਾਸ਼ਿੰਗਟਨ ਦੇ ਜਾਂ ਕੈਲੀਫੋਰਨੀਆ ਦੇ ਕੁਝ ਚਿਹਰੇ ਦੇਖੇ, ਮੈਂ ਕਿਹਾ ਜੀ ਇਹੀ ਜਦੋਂ ਜੂਨ 84 ਦਾ ਪ੍ਰੋਟੈਸਟ ਹੁੰਦਾ ਜਿਹੜਾ ਇਸ ਵਾਰ ਅਸੀਂ ਨਹੀਂ ਕਰ ਪਾਵਾਂਗੇ, ਅਦਰਵਾਈਜ਼ ਇਹ ਦਿਨ ਹੈ ਜਿੱਦਣ ਕਿ ਵਾਸ਼ਿੰਗਟਨ 'ਚ ਇੰਡੀਅਨ ਐਮਬੈਸੀ ਦੇ ਬਾਹਰ, ਨਿਊਯਾਰਕ 'ਚ UN ਦੇ ਬਾਹਰ, ਭਾਰਤੀ ਕੌਂਸੂਲੇਟ ਦੇ ਬਾਹਰ, ਸੈਨ ਫਰਾਂਸਿਸਕੋ 'ਚ, ਸ਼ਿਕਾਗੋ ਦੇ ਵਿੱਚ, ਹਿਊਸਟਨ ਦੇ ਵਿੱਚ ਪ੍ਰੋਟੈਸਟ ਹੁੰਦੇ ਨੇ, ਵੱਡੇ ਵੱਡੇ ਲੰਡਨ ਦੇ ਵਿੱਚ ਤਾਂ 50,000 ਤੋਂ ਜ਼ਿਆਦਾ ਸਿੱਖ ਇਕੱਠੇ ਹੁੰਦੇ ਨੇ, ਦੁਨੀਆ ਭਰ ਦੇ ਬਾਕੀ ਦੇਸ਼ਾਂ 'ਚ ਵੀ। ਅਸੀਂ ਉੱਥੇ ਇਸ ਵਾਰ ਨਹੀਂ ਕਰ ਪਾਵਾਂਗੇ ਕਿਤੇ ਵੀ, ਲੇਕਿਨ ਮੈਂ ਇਹ ਦੇਖਦਾ ਵੀ ਕਾਸ਼ ਇਹ ਜਿਹੜੇ ਅੱਜ ਅਮਰੀਕਾ ਦੇ ਵਿੱਚ ਅਸੀਂ, ਚੰਗੀ ਗੱਲ ਹੈ ਕਿ ਭਾਈ ਅਸੀਂ ਜਦੋਂ ਕਹਿੰਦੇ ਆ ਕਿ ਭਾਈ ਬਲੈਕ ਲਾਈਵਸ ਮੈਟਰ ਔਰ ਇਹ ਲੋਕ ਪਹੁੰਚੇ ਨੇ, ਕਾਸ਼ ਇਹਨਾਂ ਨੂੰ ਆਪਣੀ ਕੌਮ ਦੀ ਪੀੜ ਵੀ ਹੋਏ, ਔਰ ਇਹ ਸਾਡੇ ਜਦੋਂ ਆਪਣੇ ਪ੍ਰੋਟੈਸਟ ਹੁੰਦੇ ਨੇ ਉਦੋਂ ਵੀ ਇਹ ਇਦਾਂ ਦਾ ਹੀ ਲੈ ਕੇ ਖਲੋਤੇ ਹੋਣ ਕਿ ਸਿੱਖ ਲਾਈਵਸ ਮੈਟਰ। ਔਰ ਮੈਂ ਕਈ ਥਾਵਾਂ ਤੇ ਈਵਨ ਅਮਰੀਕਾ 'ਚ ਹਿੰਦੂ ਸੱਜਣ ਵੀ ਦੇਖ ਰਹੇ ਆ ਜਾਂ ਉਹਨਾਂ ਦੇ ਨਾਵਾਂ ਦੇ ਨਾਲ ਕੋਈ ਨਾ ਕੋਈ ਟਵੀਟ ਘੁੰਮ ਰਹੇ ਨੇ ਕਿ ਜੀ ਬਹੁਤ ਬੁਰਾ ਹੋ ਰਿਹਾ ਜਾਂ ਦੂਜਾ। ਕਾਸ਼ ਇਹ ਸਾਡੇ ਹਿੰਦੂ ਭਰਾ ਜਿਹੜੇ ਨੇ ਇੱਥੇ ਬੈਠੇ, ਇਹਨਾਂ ਨੂੰ ਧਿਆਨ ਹੋਏ ਕਿ ਇਸੇ ਤਰ੍ਹਾਂ ਹੀ ਸਿੱਖ ਲਾਈਵਸ ਮੈਟਰ ਇਨ ਇੰਡੀਆ, ਮੁਸਲਿਮ ਲਾਈਵਸ ਮੈਟਰ ਇਨ ਇੰਡੀਆ, ਕਸ਼ਮੀਰੀ ਲਾਈਵਸ ਮੈਟਰ ਇਨ ਇੰਡੀਆ, ਦਲਿਤ ਲਾਈਵਸ ਮੈਟਰ ਇਨ ਇੰਡੀਆ। ਸੋ ਜੇ ਅਦਰਵਾਈਜ਼ ਇਹ ਸਾਰੀ ਹਿਪੋਕ੍ਰੇਸੀ ਹੈ, ਤੁਸੀਂ ਐਵੇਂ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਵੀ ਗਏ, ਨਾਲ ਦੀ ਨਾਲ ਫੋਟੋ ਖਿੱਚੀ ਪਾ ਦਿੱਤੀ ਕਿ ਜੀ ਚੁੱਕਿਆ ਹੋਇਆ ਝੰਡਾ। ਸੋ ਅਸੀਂ ਕਿਸੇ ਕਿਸਮ ਦੀ ਵੀ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਉਹ ਇੱਥੇ ਹੋਏ ਕਿਤੇ ਹੋਰ ਹੋਏ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਬਹੁਤ ਵਾਰ ਨਾਇਨਸਾਫੀ ਜਾਂ ਤੁਸੀਂ ਚਾਰ ਚੁਫੇਰੇ ਜੋ ਮਾਹੌਲ ਦੇਖ ਰਹੇ ਹੋ ਉਹਦੇ ਨਾਲ ਤੁਸੀਂ ਨੱਕੋ ਨੱਕ ਭਰ ਜਾਂਦੇ ਹੋ, ਤੇ ਫਿਰ ਇਹ ਤੁਹਾਡਾ ਰਿਐਕਸ਼ਨ ਹੁੰਦਾ ਹੈ ਉਸ ਸਿਚੁਏਸ਼ਨ ਨੂੰ। ਸੋ ਅਸੀਂ ਇਹ ਕਾਮਨਾ ਹੀ ਕਰ ਸਕਦੇ ਹਾਂ, ਦੁਆ ਹੀ ਕਰ ਸਕਦੇ ਹਾਂ ਕਿ ਇਸ ਸਾਰੇ ਚੋਂ ਨਿਕਲੇ ਕੁੱਲ ਇਨਸਾਨੀਅਤ। ਕਰੋਨਾ ਬਾਰੇ ਤਾਂ ਅਸੀਂ ਰੋਜ਼ਾਨਾ ਕਰਦੇ, ਲੇਕਿਨ ਇਹ ਜਿਹੜਾ ਅਮਰੀਕਾ ਜਿਹੜਾ ਸਾਡਾ ਇੱਕ ਐਡੋਪਟਡ ਕੰਟਰੀ ਹੈ, ਜਿਹਦਾ ਇਹ ਬੜਾ ਖੂਬਸੂਰਤ ਕਨਸਟੀਟਿਊਸ਼ਨ ਹੈ, ਬਹੁਤ ਚੰਗੇ ਲੋਕ ਨੇ, ਸਿਸਟਮ ਵੀ ਜਿੱਥੇ ਤੁਸੀਂ ਇਨਸਾਫ ਦੇ ਲਈ ਜੇ ਇੱਕ ਤੁਹਾਡੇ ਨਾਲ ਧੱਕਾ ਕਰਦਾ ਹੈ ਤੁਹਾਡੇ ਕੋਲ ਦੂਸਰਾ ਫੋਰਮ ਹੁੰਦਾ ਹੈ ਕਿ ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਸੋ ਅਸੀਂ ਇਹ ਅਰਦਾਸ ਕਰਦੇ ਕਿ ਅਮਰੀਕਾ ਵਾਪਸ ਆਪਣਾ ਉਸ ਨਾਰਮੈਲਸੀ 'ਚ ਆਏ। ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅਮਰੀਕਨ ਗਲੋਰੀ ਐਜ਼ ਅ ਯੂਨੀਕ ਸੁਪਰ ਪਾਵਰ ਸੀ, ਉਸ ਨੂੰ ਕਾਫੀ ਖੋਰਾ ਲੱਗਾ ਔਰ ਇਹ ਕਾਫੀ ਥੱਲੇ ਵੱਲ ਜਾ ਰਿਹਾ। ਔਰ ਇਸ ਦੇ ਨਾਲ ਹੀ ਕਿਉਂਕਿ ਮੈਂ ਘੜੀ ਵੱਲ ਦੇਖ ਰਿਹਾ, ਕਾਫੀ ਵਕਤ ਇਸ ਨੇ ਲਿਆ, ਚਾਈਨਾ ਭਾਰਤ ਕਲੈਸ਼ ਬਾਰੇ ਮੈਂ ਬਹੁਤੀ ਗੱਲ ਤਾਂ ਨਹੀਂ ਕਰ ਸਕਾਂਗਾ। ਇੱਕ ਪਾਰਟ ਜ਼ਰੂਰ ਬ੍ਰਹਮ ਚੈਲਾਨੀ ਜਿਹੜਾ ਕਦੇ ਜੂਨ 84 ਦੇ ਘੱਲੂਘਾਰੇ ਵੇਲੇ ਇੱਕ ਐਸੋਸੀਏਟਡ ਪ੍ਰੈਸ ਦੇ ਲਈ ਉਦੋਂ ਕੰਮ ਕਰਦਾ ਸੀ, ਭਾਵੇਂ ਸਾਰੇ ਜਰਨਲਿਸਟ ਜਿਹੜੇ ਫੋਰਨਰ ਸੀ ਉਹ ਇੰਡੀਆ ਨੇ ਕੱਢ ਦਿੱਤੇ ਸੀ। ਇਹ ਲਾਸਟ ਮਿੰਟ ਦੇ ਉੱਤੇ ਅੰਮ੍ਰਿਤਸਰ ਦੇ ਹੋਟਲ 'ਚ ਚੈੱਕ ਇਨ ਹੋਇਆ ਔਰ ਇਹਨੇ ਜੂਨ 84 ਦੇ ਘੱਲੂਘਾਰੇ ਦੀ ਜਿਹੜੀ ਕਵਰੇਜ ਉਹ ਬਾਅਦ ਦੇ ਵਿੱਚ ਉਹਨੇ ਸ਼ਿਮਲੇ ਜਾ ਕੇ, ਕਿਉਂਕਿ ਸ਼ਿਮਲਾ ਪਾਬੰਦੀ ਨਹੀਂ ਸੀ, ਪੰਜਾਬ ਹਰਿਆਣਾ ਦੇ ਵਿੱਚ ਬਾਕੀ ਸਾਰੇ ਜਿਹੜਾ ਬੰਦ ਕੀਤਾ ਹੋਇਆ ਸੀ, ਔਰ ਇਹਦੇ ਖਿਲਾਫ ਇਹਨੂੰ ਉਸ ਸਾਲ ਦਾ ਬੈਸਟ ਜਿਹੜਾ ਐਸੋਸੀਏਟਡ ਪ੍ਰੈਸ ਵੱਲੋਂ ਵੀ ਔਰ ਮੀਡੀਆ ਵੱਲੋਂ ਵੀ ਅਵਾਰਡ ਵੀ ਦਿੱਤਾ ਗਿਆ ਕਵਰੇਜ ਲਈ। ਇਹ ਵੱਖਰੀ ਗੱਲ ਹੈ ਕਿ ਇੰਡੀਆ ਨੇ ਉਸ ਦੇ ਖਿਲਾਫ ਟਾਡਾ ਦਾ ਕਾਨੂੰਨ ਜਿਹੜਾ ਉਹ ਨਾਫਿਜ਼ ਕੀਤਾ ਸੀ। ਔਰ ਬ੍ਰਹਮ ਚੈਲਾਨੀ ਜਿਹਨੇ ਇਹ ਮੈਂਸ਼ਨ ਕੀਤਾ ਸੀ ਕਿ ਕਿਵੇਂ ਉਹਨੇ ਆਪਣੀਆਂ ਅੱਖਾਂ ਨਾਲ ਉਹ
ਬਜ਼ੁਰਗ ਜਾਂ ਬੱਚੇ ਔਰ ਔਰਤਾਂ ਦੇਖੀਆਂ ਨੇ, ਜਿਹੜੇ ਬਜ਼ੁਰਗ ਸਿੱਖ ਜਿਨ੍ਹਾਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਪਿੱਛੇ ਬੰਨ੍ਹ ਕੇ ਉਹਨਾਂ ਨੂੰ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ ਗਿਆ ਹੈ। ਉਹਨਾਂ 'ਚ 2-2 ਮਹੀਨੇ ਦੇ ਬੱਚੇ ਵੀ ਨੇ ਔਰ ਉਸ ਸਾਰੇ ਦੇ ਥੱਲੇ ਬ੍ਰਹਮਚਲਾਨੀ ਨੇ। ਉਹਨੂੰ ਅਸੀਂ ਹਮੇਸ਼ਾ ਇਸ ਦੇ ਲਈ ਕ੍ਰੈਡਿਟ ਦਿੰਦੇ ਹਾਂ, ਪਰ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਜਾਂ ਹਰ ਇੱਕ ਨੂੰ ਰੱਬ ਨੇ ਇਹ ਕੈਫੀਅਤ ਨਹੀਂ ਦਿੱਤੀ ਕਿ ਉਹ ਜ਼ੁਲਮ ਦੇ ਸਾਹਮਣੇ ਵੀ ਹਿੱਕ ਤਾਣ ਕੇ ਖਲੋਤਾ ਰਹੇ। ਸੋ ਜਦੋਂ ਟਾਡਾ ਬਣਿਆ ਔਰ ਦੂਸਰਾ ਫਿਰ ਬ੍ਰਹਮਚਲਾਨੀ ਨੇ ਪੂਰਾ ਯੂ ਟਰਨ ਮਾਰਿਆ ਔਰ ਨਤੀਜੇ ਦੇ ਤੌਰ ਤੇ ਉਹ ਭਾਵੇਂ ਜਰਨਲਿਸਟ ਇੱਕ ਥਿੰਕ ਟੈਂਕ ਬਣਾ ਕੇ ਜਿਹੜਾ ਦਿੱਲੀ ਦੇ ਵਿੱਚ ਬੈਠ ਗਿਆ, ਜਿਹੜੇ ਥਿੰਕ ਟੈਂਕ ਦਾ ਮਤਲਬ ਹਿੰਦੂਤਵਾ ਦਾ ਏਜੰਡਾ ਹੈ, ਸਾਊਥ ਇੰਡੀਆ ਸ਼ਾਇਦ ਕੇਰਲਾ ਨਾਲ ਇਹਦਾ ਸੰਬੰਧ ਹੈ। ਔਰ ਹੁਣ ਪਿਛਲੇ ਪੀਰੀਅਡ 'ਚ ਈਵਨ ਚੀਨ ਦੇ ਮਾਮਲੇ 'ਚ ਵੀ ਬੜਾ ਹੌਕ ਇਹਦੀ ਅਪਰੋਚ ਸੀ, ਚੀਨ ਨੂੰ ਡੱਟ ਦਿਓ, ਦੱਬ ਦਿਓ, ਡੋਕਲਾਮ ਦੇ ਵੇਲੇ ਵੀ। ਪਰ ਮੈਂ ਦੇਖ ਰਿਹਾ ਕਿ ਵੀ ਇਹ ਜਿਹੜੀ ਕੁੱਟ ਚੀਨ ਨੇ ਮਾਰੀ ਆ, ਜਿਵੇਂ ਮੈਂ ਜਿਸ ਸੋਰਸ ਨੂੰ ਕੋਟ ਕੀਤਾ ਉਹਨਾਂ ਦਾ ਆਪਣਾ ਮੀਡੀਆ 60 ਕਿਲੋਮੀਟਰ ਅੰਦਰ ਤੱਕ ਉਹ ਆ ਚੁੱਕੇ ਨੇ। ਤੇ ਹੁਣ ਅੱਜ ਹੀ ਮੈਂ ਉਹਦੇ ਟਵਿੱਟਰ ਹੈਂਡਲਰ ਤੇ ਉਸ ਦੇ ਇੱਕ ਟਵੀਟ ਦੇ ਵਿੱਚ ਜਿਹੜਾ ਸ਼ਾਇਦ ਉਹਦਾ ਆਪਣੇ ਜਾਂ ਉਹਦੇ ਥੱਲੇ ਵਾਈ ਕੇ ਪ੍ਰਕਾਸ਼ ਹੈ, ਪਰ ਉਹਨੇ ਪੋਸਟ ਕੀਤਾ ਹੋਇਆ, ਉਹਦੇ ਚੋਂ ਕਹਿੰਦਾ ਹੈ ਕਿ ਐਟ ਡੋਕਲਾਮ India declared a tactical victory only to let China win strategically, with nearly all Doklam now under China's firm control. ਉਹਨੇ ਕਿਹਾ ਜੀ ਕਿ ਡੋਕਲਾਮ ਦੇ ਵਿੱਚ ਭਾਰਤ ਨੇ ਡਿਕਲੇਅਰ ਕੀਤਾ ਸੀ ਕਿ ਜੀ ਸਾਡੀ ਟੈਕਟੀਕਲ ਵਿਕਟਰੀ ਹੋਈ ਹੈ, ਸਾਡੀ ਅਸੀਂ ਜਿੱਤੇ ਐ, ਸਿੱਧੇ ਨਹੀਂ, ਟੈਕਟੀਕਲੀ। ਉਹਨੇ ਕਿਹਾ ਜੀ ਐਟ ਡੋਕਲਾਮ India declared a tactical victory only to let China win strategically, with nearly all Doklam now under China's firm control. ਇਹ ਲੋਕਾਂ ਨੂੰ ਭੁਲੇਖਾ ਪਾਉਂਦੇ ਰਹੇ ਜੀ ਅਸੀਂ ਟੈਕਟੀਕਲੀ ਜਿੱਤੇ ਹੈ, ਪਰ ਸਟ੍ਰੈਟਜੀਕਲੀ ਚੀਨ ਨੇ ਨਾ ਸਿਰਫ ਉਹਨੇ ਜਿੱਤ ਲਈ, ਉਹਨੇ ਡੋਕਲਾਮ ਦਾ ਸਾਰਾ ਹੀ ਏਰੀਆ ਜਿੱਥੇ ਜਿਹੜਾ ਉਹ ਆ ਕੇ ਬੈਠ ਗਏ, ਕਿਉਂਕਿ ਡੋਕਲਾਮ ਕੋਈ ਇੰਡੀਆ ਨਾਲ ਸਰਹੱਦ ਨਹੀਂ ਸੀ ਲੱਗਦੀ, ਭੂਟਾਨ ਦੇ ਨਾਲ ਸੀ। ਔਰ ਇਹਦੇ ਨਾਲ ਚਾਈਨਾ ਨੇ ਭੂਟਾਨ ਨੂੰ ਵੀ ਸਾਇਲੈਂਟ ਕਰਤਾ, ਦੱਸਦਾ ਵੀ ਤੇਰਾ ਵੱਡਾ ਹਮਦਰਦ ਇੰਡੀਆ, ਤੈਨੂੰ ਬਚਾਉਣ ਨਹੀਂ ਆ ਸਕਦਾ। ਸੋ ਜ਼ਾਹਰ ਹੈ ਕਿ ਭੂਟਾਨ ਇਵੇਂ ਹੀ ਹੈ, ਜਦੋਂ ਮਰਜ਼ੀ ਉਹ ਐ ਹੱਥ ਹਿਲਾ ਕੇ ਆਪਣੇ ਨਾਲ ਜੋੜ ਲੈ। ਲੇਕਿਨ ਨਾਲ ਹੀ ਉਹਨੇ ਕਿਹਾ ਕਿ ਬਈ as China's land grabs in Ladakh underscores India's myth of victory in Doklam proved costly. ਉਹਨੇ ਕਿਹਾ ਕਿ ਇਹ ਜਿਹੜੀ ਇੰਡੀਆ ਨੇ ਝੂਠੀ ਸਟ੍ਰੈਟਜੀਕਲ ਵਿਕਟਰੀ ਡਿਕਲੇਅਰ ਕੀਤੀ ਸੀ ਡੋਕਲਾਮ, ਹੁਣ ਜਿਵੇਂ ਲਦਾਖ ਦੇ ਵਿੱਚ ਲੈਂਡ ਗ੍ਰੈਬ ਕੀਤੀ ਹੈ ਚਾਈਨਾ ਨੇ, ਇਸ ਦੇ ਥੱਲੇ ਜਿਹੜਾ ਭਾਰਤ ਦੀ ਜਿਹੜੀ ਮਿਥ ਆਫ ਵਿਕਟਰੀ, ਕਿ ਜਿਹੜਾ ਪਹਿਲਾਂ ਹੀ ਝੂਠ ਬੋਲਿਆ ਹੋਇਆ ਇਸ ਵਿਕਟਰੀ ਦਾ, ਉਹ ਵੀ ਗਿਆ। ਮਤਲਬ ਇਹ ਹੈ ਕਿ ਵੀ 100 ਗੰਢੇ ਵੀ ਖਾਧੇ ਤੇ 100 ਛਿੱਤਰ ਵੀ ਖਾਧੇ, ਜਿਵੇਂ ਪੰਜਾਬੀ ਚ ਕਹਿੰਦੇ ਨੇ। ਭਾਈ ਕਿਸੇ ਨੂੰ ਸਜ਼ਾ ਸੁਣਾਈ ਸੀ ਕਿ ਭਾਈ ਤੂੰ ਜਾਂ 100 ਗੰਢੇ ਖਾ ਤੇ ਜਾਂ 100 ਛਿੱਤਰ ਖਾ। ਉਹਨੇ ਕਿਹਾ ਜੀ ਮੈਂ ਗੰਢੇ ਖਾਵਾਂਗਾ। ਅਜੇ 5-7 ਗੰਢੇ ਹੀ ਖਾਦੇ, ਉਹ ਕਹਿੰਦਾ ਨਹੀਂ ਮੈਂ ਇਹ ਨਹੀਂ ਖਾਦੇ, ਮੈਂ ਛਿੱਤਰ ਖਾਵਾਂਗਾ। ਜਦੋਂ ਛਿੱਤਰ ਅਜੇ 5-7 ਪਏ, ਕਹਿੰਦਾ ਨਹੀਂ ਮੈਂ ਗੰਢੇ ਖਾਵਾਂਗਾ। ਸੋ ਇਨ ਦਾ ਐਂਡ ਜਿਵੇਂ ਹੁੰਦਾ ਹੈ ਕਿ 100 ਗੰਢੇ ਵੀ ਖਾ ਗਿਆ, 100 ਛਿੱਤਰ ਵੀ ਖਾ ਗਿਆ। ਸੋ ਇਹਨਾਂ ਦਾ ਹਾਲ ਇਹ ਹੈ ਵੀ ਇਹਨਾਂ ਨੇ ਡੋਕਲਾਮ ਵੀ ਗਵਾਇਆ ਔਰ ਲਦਾਖ ਦੇ ਵਿੱਚ ਵੀ ਉਹਨੂੰ ਜੇ ਮੰਨ ਜਾਂਦੇ ਵੀ ਡਿਫੀਟ ਹੈ, ਫਿਰ ਪ੍ਰੋਪਰਲੀ ਬਹਿ ਕੇ ਬੈਲੈਂਸ ਕਰਕੇ ਦੇਖਦੇ ਕਿ ਭਾਈ ਚਾਈਨਾ ਨਾਲ ਪੰਗਾ ਲੈਣ ਤੋਂ ਪਹਿਲਾਂ ਕੀ ਸਾਡੇ ਪੱਲੇ ਹੋਣਾ ਚਾਹੀਦਾ। ਪਰ ਕਿਉਂਕਿ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਝੂਠੇ ਦਾ ਜਿਹੜਾ ਝੂਠ ਵੱਡੇ ਤੋਂ ਵੱਡਾ ਬੋਲਦਾ ਹੈ, ਇੱਕ ਉਹਦੀ ਕਮਜ਼ੋਰੀ ਹੁੰਦੀ ਹੈ ਕਿ ਉਹ ਆਪਣੇ ਝੂਠ ਤੇ ਯਕੀਨ ਵੀ ਕਰਨ ਲੱਗ ਜਾਂਦਾ। ਸੋ ਇਹਨਾਂ ਨੇ ਸੱਚਮੁੱਚ ਹੀ ਸਮਝ ਲਿਆ ਵੀ ਅਸੀਂ ਡੋਕਲਾਮ ਜਿੱਤ ਗਏ, ਕਿਉਂਕਿ ਲੋਕਾਂ ਨੂੰ ਇਹ ਝੂਠ ਵੇਚਿਆ। ਨਤੀਜੇ ਦੇ ਤੌਰ ਤੇ ਇਹ ਲਦਾਖ ਦੇ ਵਿੱਚ ਕਾਬੂ ਆਏ ਨੇ ਔਰ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ, ਚਾਈਨਾ ਉੱਥੇ ਆ ਕੇ ਪੱਕੇ ਤੌਰ ਤੇ ਬੈਠ ਗਿਆ, ਅਮਰੀਕਾ ਘਰੇਲੂ ਦੇ ਵਿੱਚ ਫਸ ਗਿਆ। ਵਿਚੋਲਗੀ ਦੀ ਆਫਰ ਵੀ ਟਰੰਪ ਨੇ ਕੀਤੀ, ਜਿਸ ਤੇ ਵੀ ਮਜ਼ਾਕ ਬਣਿਆ ਕਿ ਜੀ ਨਾ ਮੋਦੀ ਨੇ ਉਹਦੇ ਨਾਲ ਗੱਲ ਕੀਤੀ ਟਰੰਪ ਨੇ, ਨਾ ਟਰੰਪ ਨੇ ਮੋਦੀ ਨਾਲ ਕੀਤੀ। ਤੇ ਅਸੀਂ ਪਿਛਲੇ ਸੈਗਮੈਂਟ 'ਚ ਪੁੱਛਿਆ ਸੀ ਕਿ ਹੂ ਇਜ਼ ਲਾਈਂਗ, ਟਰੰਪ ਔਰ ਮੋਦੀ, ਤੇ ਸਾਡੇ ਇੱਕ ਵਿਊਅਰ ਨੇ ਬਹੁਤ ਸੋਹਣਾ ਜਵਾਬ ਦਿੱਤਾ। ਉਹਨੇ ਕਿਹਾ ਬੋਥ ਆਰ ਲਾਈਂਗ, ਟਰੰਪ ਵੀ ਝੂਠ ਬੋਲ ਰਿਹਾ, ਉਹ ਵੀ ਬੋਲ ਰਿਹਾ। ਤੇ ਹੁਣ ਜਦੋਂ ਕੰਪੀਟੀਸ਼ਨ ਹੀ ਇਸ ਦੇ ਉੱਤੇ ਹੋਏ ਕਿ ਵੱਡਾ ਝੂਠ ਕਿਹਨੇ ਬੋਲਿਆ, ਸੋ ਚਾਈਨਾ ਜਿਹੜਾ ਉਹ ਪ੍ਰੈਕਟੀਕਲ ਵੀ ਹੈ, ਪ੍ਰੈਗਮੈਟਿਕ ਵੀ ਹੈ, ਕੈਲਕੂਲੇਟਡ ਵੀ ਹੈ। ਔਰ ਚਾਈਨਾ ਬਾਰੇ ਇੱਕ ਗੱਲ ਬੜੀ ਮਸ਼ਹੂਰ ਹੈ, ਇਹ ਗੱਲ ਈਵਨ ਅਟਲ ਬਿਹਾਰੀ ਵਾਜਪਾਈ ਨੇ ਆਪਣੀ ਇੱਕ ਕਨਵਰਸੇਸ਼ਨ ਦੇ ਵਿੱਚ ਕਹੀ ਸੀ। ਉਹਨਾਂ ਨੇ ਕਿਹਾ ਕਿ ਵੀ ਚਾਈਨਾ ਤੋਂ ਟਫ ਬਾਰਗੇਨਰ ਕੋਈ ਨਹੀਂ ਹੈ।
ਉਹਨੇ ਕਿਹਾ ਜੀ ਤੁਸੀਂ ਆਪਣੇ ਨਾਲ ਕਰੋਗੇ, ਤੁਸੀਂ ਕਿਸੇ ਤੋਂ ਮੰਗਿਆ ਕਿ ਜੀ ਮੈਨੂੰ 200 ਰੁਪਏ ਦਿਓ, ਉਹਨੇ ਕਿਹਾ ਜੀ ਮੈਂ ਇਹ ਤਾਂ ਨਹੀਂ ਦੇ ਸਕਦਾ। ਕਹਿੰਦੇ ਵੀ ਚਲੋ ਤੁਸੀਂ ਕਹਿੰਦੇ ਤੂੰ 100 ਹੀ ਦੇ, ਉਹ ਕਹੇ ਮੈਂ ਇਹ ਵੀ ਨਹੀਂ ਦੇਣਾ। ਤੁਸੀਂ ਕਹੋਗੇ 50 ਹੀ ਦੇ, ਕਹਿੰਦਾ ਅਖੀਰ ਤੁਸੀਂ 5 ਕਹੋਗੇ, ਅਗਲਾ ਕਹੇਗਾ ਯਾਰ ਇਹ 200 ਤੋਂ ਤੁਰਿਆ ਹੋਇਆ, ਇਹਨੂੰ 5 ਦੇ ਹੀ ਦਿਆਂ। ਉਹ ਕਹੇਗਾ ਆ ਚੱਕ ਜਾ। ਕਹਿੰਦਾ ਪਰ ਚੀਨੀਆਂ ਦਾ ਇਹ ਹੈ ਕਿ ਜਦੋਂ ਬੈਠ ਗਏ ਟੇਬਲ ਤੇ, ਜਿੱਥੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਹੈ ਉੱਥੇ ਉਹਨਾਂ ਨੇ ਮੁਕਾਣੀ ਹੈ, ਉਹਨਾਂ ਨੇ 5 ਵੀ ਨਹੀਂ ਦੇਣੇ, ਉਦਾਂ ਹੀ ਤੁਹਾਨੂੰ ਮੋੜ ਦੇਣਾ। ਸੋ ਜ਼ਾਹਰ ਹੈ ਕਿ ਚਾਈਨਾ ਨੇ ਇਹ ਪ੍ਰੂਵ ਕੀਤਾ। ਔਰ ਇਹ ਗੱਲ ਈਵਨ ਜਦੋਂ ਅਮਰੀਕਾ ਦੇ ਨਾਲ ਟ੍ਰੇਡ ਵਾਰ ਚਾਈਨਾ ਅਮਰੀਕਾ ਚੱਲ ਰਹੀ ਸੀ, ਕਿੰਨੀ ਦੇਰ 2 ਸਾਲ ਕਿੰਨੀਆਂ ਟੈਰਿਫਸ ਲਾਈਆਂ ਉਹਨਾਂ ਨੇ, ਕਾਊਂਟਰ ਲਾਈਆਂ, ਐਂਡ ਇਵੈਂਚੁਅਲੀ ਜਿਹੜੀ ਡੀਲ ਜਨਵਰੀ ਦੇ ਵਿੱਚ ਸਾਈਨ ਹੋਈ ਉਹਦੇ ਚ ਇਹੀ ਸੀ ਕਿ ਜੀ ਉਹ $200 ਬਿਲੀਅਨ ਦਾ ਸਟਾਫ ਇੱਥੋਂ ਖਰੀਦਣਗੇ, ਇਹ ਵੀ ਫੇਸ ਦੇਣਾ ਸੀ। ਲੇਕਿਨ ਉਹਨਾਂ ਨੇ ਆਪਣੀ ਪੋਜੀਸ਼ਨ ਚੇਂਜ ਨਹੀਂ ਸੀ ਕੀਤੀ। ਸੋ ਹਾਲਾਂ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਸਾਡੇ ਲਈ ਇਹ ਪਾਰਟ ਜਿਹੜਾ ਜਿੱਥੇ ਅਸੀਂ ਅਮਰੀਕਾ ਦੇ ਖੈਰ ਖੁਆਹ ਹੈ, ਅਮਰੀਕਾ 'ਚ ਰਹਿੰਦੇ ਹਾਂ ਔਰ ਇਹ ਸਮਝਦੇ ਹਾਂ ਕਿ ਅਮਰੀਕਨ ਵੈਲਿਊ ਸਿਸਟਮ ਹੈ, ਉੱਥੇ ਅਸੀਂ ਆਪਣੇ ਉਸ ਖਿੱਤੇ ਦੇ ਵਿੱਚ ਇਹ ਦੇਖ ਰਹੇ ਹਾਂ ਕਿ ਜੋ ਭਾਰਤ ਦਾ ਐਟੀਟਿਊਡ ਹੈ, ਪਾਕਿਸਤਾਨ ਨੂੰ ਤਾਂ ਇਹਨਾਂ ਨੇ ਜਿਵੇਂ ਉਸ ਸਾਰੇ ਬਹਾਨੇ ਦੇ ਨਾਲ ਬਾਲਾਕੋਟ ਜੋ ਕਸ਼ਮੀਰ ਦੇ ਵਿੱਚ ਕੀਤਾ ਹੈ, ਇਜ਼ਰਾਈਲੀ ਮਾਡਲ ਕਿਵੇਂ ਇਹਨਾਂ ਨੇ ਕਸ਼ਮੀਰ 'ਚ ਲਾਗੂ ਕੀਤਾ ਹੈ, ਉਹ ਅਸੀਂ ਤੀਸਰੇ ਸੈਗਮੈਂਟ 'ਚ ਗੱਲਬਾਤ ਕਰਾਂਗੇ। ਸੋ ਉੱਥੇ ਤਾਂ ਇਹਨਾਂ ਨੇ ਇਸ ਕਿਸਮ ਦਾ ਬਣਾ ਲਿਆ ਸੀ ਕਿ ਜੀ ਬੰਗਲਾਦੇਸ਼ ਦੇ ਵੀ ਧੌਣ ਫੜ ਲਈ ਔਰ ਦੂਜਿਆਂ ਨੂੰ ਵੀ ਧਮਕਾ ਲਿਆ, ਨੇਪਾਲ ਵੀ ਨਿਕਲ ਗਿਆ ਹੱਥੋਂ। ਜ਼ਾਹਰ ਹੈ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਦੂਸਰੇ ਸੈਗਮੈਂਟ ਦੇ ਵਿੱਚ। ਔਰ ਹੁਣ ਜਿਹੜਾ ਦੂਸਰਾ ਪਾਰਟ ਇਹਨਾਂ ਨੇ ਸ਼ੁਰੂ ਕੀਤਾ ਹੈ, ਪਾਕਿਸਤਾਨ ਨੂੰ ਧਮਕਾ ਕੇ ਚੀਨ ਤੋਂ ਕੁੱਟ ਖਾ ਰਹੇ ਨੇ ਕਿ ਜੀ ਉਹਨਾਂ ਦੇ 2 ਜਿਹੜੇ ਨੇ ਉਹ ਹਾਈ ਕਮਿਸ਼ਨ ਦੇ ਮੁਲਾਜ਼ਮ ਉੱਥੋਂ ਕੱਢ ਦਿੱਤੇ ਨੇ ਆਫੀਸ਼ੀਅਲ, ਕਿ ਜੀ ਇਹ ਜਸੂਸੀ ਕਰ ਰਹੇ ਸੀ। ਇਹ ਵੀ ਅਸੀਂ ਸੈਕੰਡ ਸੈਗਮੈਂਟ 'ਚ ਚਾਈਨਾ ਦੇ ਹਵਾਲੇ ਨਾਲ ਇਹ ਗੱਲਬਾਤ ਵੀ ਕਰਾਂਗੇ। ਔਰ ਇਸ ਨੂੰ ਕਲੋਜ਼ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਦੇਖ ਲਈਏ ਕਿ ਭਾਰਤ ਕੱਲਾ ਚੀਨ ਤੋਂ ਕੁੱਟ ਖਾਣ ਦੇ ਵਿੱਚ ਹੀ ਮੈਡਲ ਦਾ ਹੱਕਦਾਰ ਨਹੀਂ ਹੈ। ਈਵਨ ਕਰੋਨਾ ਦੇ ਮਾਮਲੇ ਚ ਵੀ ਭਾਰਤ ਇਸ ਵੇਲੇ 9ਵੇਂ ਨੰਬਰ ਤੋਂ ਉੱਪਰ ਆ ਕੇ 7ਵਾਂ ਨੰਬਰ ਹੋ ਗਿਆ ਭਾਰਤ ਦਾ। ਔਰ ਭਾਰਤ 'ਚ ਇਸ ਵੇਲੇ 1,97,808 ਟੋਟਲ ਕਰੋਨਾ ਪੋਜ਼ਿਟਿਵ ਕੇਸ ਨੇ, ਡੈਥਸ 5,603 ਨੇ। ਔਰ ਟੋਟਲ ਦੁਨੀਆ ਦੇ ਵਿੱਚ ਇਸ ਵੇਲੇ ਕੇਸ 6 ਮਿਲੀਅਨ ਨੂੰ ਕ੍ਰਾਸ ਕਰ ਗਏ ਨੇ, 60 ਲੱਖ ਨੂੰ। 6,03,17,156 ਟੋਟਲ ਕੇਸਿਸ ਨੇ। ਔਰ ਜਿਹੜੀਆਂ ਟੋਟਲ ਡੈਥਸ ਨੇ ਉਹ 3,74,988 ਨੇ। ਸੋ ਅਸੀਂ ਮੈਂ ਬਾਕੀ ਵੇਰਵਾ ਨਹੀਂ ਪੜਾਂਗਾ ਇਸ ਵੇਲੇ ਕਿਉਂਕਿ ਵਕਤ ਕਾਫੀ ਅੱਗੇ ਨਿਕਲ ਗਿਆ। ਸੋ ਪਾਕਿਸਤਾਨ ਦੇ ਹਵਾਲੇ ਨਾਲ ਮੈਂ ਜ਼ਰੂਰ, ਪਾਕਿਸਤਾਨ 'ਚ ਵੀ ਕੇਸਿਸ 'ਚ ਵਾਧਾ ਹੋ ਰਿਹਾ ਪਰ ਅਜੇ ਉਹਦਾ ਨੰਬਰ 18ਵਾਂ ਹੀ ਹੈ ਕੇਸਾਂ ਦੇ ਮਾਮਲੇ 'ਚ। ਟੋਟਲ ਕੇਸਿਸ 72,460 ਨੇ ਔਰ ਡੈਥਸ ਜਿਹੜੀਆਂ ਨੇ 1,543। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।